USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੀ ਆਇਆਂ ਨੂੰ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਵਾਲੇ ਸਟੇਸ਼ਨ ਅਤੇ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 17 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਜਿਹੜਾ ਉਹ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਜਿਹੜੀ ਉਹ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਢਾਲੀਵਾਲ, ਰਵਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਇਹ ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਕਰੋਨਾ ਵਾਇਰਸ ਨੂੰ ਲੈ ਕੇ ਆਪਾਂ ਤੁਹਾਡੇ ਪੰਜਾਬੀ ਰੇਡੀਓ USA ਦੇ ਸਟੂਡੀਓ ਸੈਨੋਜ਼ੇ ਤੋਂ ਲਾਈਵ ਦੇ ਰਹੇ ਹਾਂ। ਆਪਾਂ ਕੱਲ੍ਹ ਵੀ ਤੁਹਾਨੂੰ ਦੱਸਿਆ ਸੀ ਵੀ ਜੇ ਕੋਈ ਦਿੱਕਤ ਆਈ ਤਾਂ ਦੱਸਾਂਗੇ, ਪਰ ਲੱਕਲੀ ਆਪਾਂ ਆ ਗਏ। ਸਾਰੀਆਂ ਸਟਰੀਟਾਂ ਜਿਹੜੀਆਂ ਆਲਮੋਸਟ ਡੈਡ ਹੀ ਆ। ਤੁਹਾਨੂੰ ਕੁਝ ਸਮਾਂ ਪਹਿਲਾਂ ਆਪਾਂ ਫੇਸਬੁੱਕ 'ਤੇ ਦਿਖਾਲਿਆ ਵੀ ਸੀ, ਬਹੁਤ ਘੱਟ ਟਰੈਫਿਕ ਹੈਗਾ ਕਿਉਂਕਿ ਬੇ ਏਰੀਏ ਦੀਆਂ 7 ਕਾਉਂਟੀਆਂ ਲੋਕਡਾਊਨ ਹੈਗੀਆਂ। ਸਿਰਫ ਐਮਰਜੈਂਸੀ ਸਰਵਿਸਿਜ਼, ਜਿਹੜੇ ਕੋਈ ਫੂਡਸ, ਰੈਸਟੋਰੈਂਟਸ ਆ, ਗੈਸ ਸਟੇਸ਼ਨਸ ਆ, ਗਰੋਸਰੀ ਸਟੋਰਸ ਹੈਗੇ ਆ, ਫਾਰਮੇਸੀਜ਼ ਆ, ਹੋਸਪੀਟਲਸ ਆ ਅਤੇ ਗਵਰਨਮੈਂਟ ਦੇ ਆਫੀਸ਼ੀਅਲਸ, ਪੁਲਿਸ, ਫਾਇਰ, ਉਹੀ ਓਪਨ ਹੈਗੇ ਆ। ਬਾਕੀ ਮੋਸਟਲੀ ਜਿਹੜੇ ਆ ਸਾਰਾ ਕੁਛ ਬੰਦ ਹੈਗਾ ਆ। ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਲਾਈਵ ਡਿਸਕਸ ਕਰ ਰਹੇ ਹਾਂ, ਪ੍ਰੈਜ਼ੀਡੈਂਟ ਡੋਨਲਡ ਟਰੰਪ, ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਅਤੇ ਟ੍ਰੇਜਰੀ ਸੈਕਟਰੀ ਸਟੀਵ ਮਨੂਚੀਅਨ ਜਿਹੜੇ ਆ ਲਾਈਵ ਜਿਹੜੀ ਆ ਕਾਨਫਰੰਸ ਕਰ ਰਹੇ ਹੈਗੇ ਆ। ਉਸ ਕਾਨਫਰੰਸ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਜਿਹੜਾ ਇਫੈਕਟ ਪਿਆ ਹੈਗਾ US ਦੀ ਇਕੋਨਮੀ ਦੇ ਉੱਤੇ, ਉਹਦੇ ਬਾਰੇ ਉਹਨਾਂ ਨੇ ਜੋ ਡਿਸਕਸ ਕੀਤਾ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਜੇ ਸਭ ਤੋਂ ਪਹਿਲਾਂ ਉੱਦਾਂ ਜੇ ਨਜ਼ਰ ਮਾਰੀਏ ਕਰੋਨਾ ਵਾਇਰਸ ਨੂੰ ਲੈ ਕੇ, ਤਾਂ ਇਸ ਦੇ ਵਿੱਚ ਜਿਹੜੀ ਇਸ ਟਾਈਮ ਮਰਨ ਵਾਲਿਆਂ ਦੀ ਸੰਖਿਆ ਆ ਉਹ 87 ਤੱਕ ਅਮਰੀਕਾ ਦੇ ਵਿੱਚ ਜਿਹੜੀ ਉਹ ਜਿਹੜੀਆਂ ਕਈ ਰਿਪੋਰਟਾਂ ਦੇ ਮੁਤਾਬਕ ਪਹੁੰਚ ਚੁੱਕੀ ਹੈ। ਤਕਰੀਬਨ 4500 ਲੋਕ ਜਿਹੜੇ ਆ ਇਸ ਦੇ ਕਰਕੇ ਪ੍ਰਭਾਵਿਤ ਹੋਏ ਨੇ। ਇੰਟਰਨੈਸ਼ਨਲ ਟਰੈਫਿਕ ਦੇ ਵਿੱਚ ਕਾਫੀ ਜ਼ਿਆਦੀਆਂ ਦਿੱਕਤਾਂ ਨੇ ਕਈ ਥਾਵਾਂ ਤੋਂ, ਜਿੱਦਾਂ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ, ਯੂਰਪ ਤੋਂ, ਚਾਈਨਾ ਤੋਂ, ਈਰਾਨ ਤੋਂ, ਹੋਰ ਕਈ ਮੁਲਕਾਂ ਤੋਂ ਜਿਹੜੇ ਇੱਧਰਲੇ ਪਾਸੇ ਆਉਣ ਦੇ ਉੱਤੇ ਜਿਹੜੀ ਮਨਾਹੀ ਆ ਟਰੈਵਲਿੰਗ ਦੇ ਉੱਤੇ ਲੱਗੀ ਹੋਈ ਆ। ਸਿਰਫ ਅਮਰੀਕਨ ਸਿਟੀਜ਼ਨ ਅਤੇ ਅਮਰੀਕਨ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਆ ਉਹਨਾਂ ਨੂੰ ਇੱਥੇ ਆਉਣ ਦੀ ਜਿਹੜੀ ਖੁੱਲ੍ਹ ਹੈਗੀ ਆ। ਸੋ ਕਈ ਥਾਵਾਂ ਦੇ ਉੱਤੇ ਸੂਬੇ ਪੱਧਰ ਦੇ ਉੱਤੇ ਸਕੂਲ ਕਲੋਜ਼ ਨੇ, ਰੈਸਟੋਰੈਂਟ, ਬਾਰਜ਼ ਜਿਹੜੀਆਂ ਇਸ ਹਿਸਾਬ ਦੇ ਨਾਲ ਕਲੋਜ਼ ਕੀਤੀਆਂ ਗਈਆਂ ਨੇ। AMC ਜਿਹੜੀ ਥੀਏਟਰ ਚੇਨ ਆ, ਉਹਨਾਂ ਨੇ ਅੱਜ ਹੁਣੇ ਕੁਝ ਸਮਾਂ ਪਹਿਲਾਂ ਅਨਾਊਂਸ ਕੀਤਾ ਵੀ ਉਹ ਸਾਰੇ ਅਮਰੀਕਾ ਦੇ ਜਿਹੜੇ ਆਪਣੇ AMC ਥੀਏਟਰ ਆ ਉਹ ਕਲੋਜ਼ ਕਰਨ ਜਾ ਰਹੇ। ਆਈ ਥਿੰਕ ਸੈਂਚੁਰੀ ਸਿਨੇਮਾਜ਼ ਵਾਲੇ ਆ ਔਰ ਰੀਗਲ ਸਿਨੇਮਾ, ਇਹਨਾਂ ਨੇ ਵੀ ਕੁਛ ਇੱਦਾਂ ਦਾ ਹੀ ਜਿਹੜਾ ਫੈਸਲਾ ਹੈ ਉਹ ਲੈਣ ਜਾ ਰਹੇ ਆ। ਸੋ ਹਰ ਇੱਕ ਇੰਡਸਟਰੀ ਇਸ ਕਰੋਨਾ ਵਾਇਰਸ ਦੇ ਕਰਕੇ ਪੂਰੀ ਤਰ੍ਹਾਂ ਜਿਹੜੀ ਆ ਉਹ ਪ੍ਰਭਾਵਿਤ ਹੋਈ ਆ। ਆਪਾਂ ਜਿੱਦਾਂ ਸਵੇਰੇ ਵੀ ਤੁਹਾਨੂੰ ਦੱਸਿਆ ਸੀਗਾ ਵੀ ਬਹੁਤ ਘੱਟ ਟਰੈਫਿਕ ਸੀ ਕਿਉਂਕਿ 7 ਕਾਉਂਟੀਜ਼ ਦੇ ਵਿੱਚ ਜਿਹੜਾ ਲੋਕਡਾਊਨ ਸੀਗਾ, ਪਰ ਰੇਡੀਓ ਜਿਹੜੇ ਆ ਅਤੇ ਮੀਡੀਆ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਜਿਹੜਾ ਕੰਮਾਂ ਦੇ ਜਾਣ ਦੀ ਜਿਹੜੀ ਆ ਉਹ ਖੁੱਲ੍ਹ ਸੀਗੀ। ਸੋ ਇਸ ਲਈ ਜਿਹੜੇ ਆਪਾਂ ਜ਼ਰੂਰ ਇੱਥੇ ਤੁਹਾਡੇ ਕੋਲ ਜਿਹੜੇ ਪਹੁੰਚੇ ਆ। ਅਤੇ ਇਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਲਗਾਤਾਰ ਜਿਹੜੀ ਸੰਖਿਆ ਆ ਕਰੋਨਾ ਵਾਇਰਸ ਦੇ ਕੇਸਾਂ ਦੀ ਵੱਧ ਰਹੀ ਆ। ਇਟਲੀ ਦੇ ਵਿੱਚ ਕੱਲ੍ਹ ਦਾ ਦਿਨ ਜਿਹੜਾ ਭਿਆਨਕ ਰਿਹਾ, ਤਕਰੀਬਨ 350 ਤੋਂ ਵੱਧ ਜਿਹੜੀਆਂ ਮੌਤਾਂ ਉੱਥੇ ਉਹ ਹੋਈਆਂ ਆ ਇੱਕ ਦਿਨ ਦੇ ਵਿੱਚ, ਜਿਹੜੀਆਂ ਉੱਥੇ ਹੋਈਆਂ ਆ। ਸਭ ਤੋਂ ਜ਼ਿਆਦਾ ਘਾਤਕ ਜਿਹੜਾ ਕਰੋਨਾ ਵਾਇਰਸ ਇਟਲੀ ਵਾਲਿਆਂ ਦੇ ਲਈ ਜਿਹੜਾ ਉਹ ਰਹਿ ਰਿਹਾ, ਉੱਥੇ ਜਿਹੜੀ ਮੋਰਟੈਲਿਟੀ ਰੇਟ, ਮਰਨ ਵਾਲਿਆਂ ਦੀ ਜਿਹੜੀ ਸੰਖਿਆ ਤਕਰੀਬਨ 7% ਦੀ ਦੱਸੀ ਜਾ ਰਹੀ ਹੈ, ਜਿੰਨੇ ਪ੍ਰਭਾਵਿਤ ਲਪੇਟ ਦੇ ਵਿੱਚ ਆਏ ਨੇ ਕਰੋਨਾ ਵਾਇਰਸ ਦੇ ਵਿੱਚ। ਇਟਲੀ ਦੇ ਜਿਹੜੇ ਲੋਕ ਆ ਇਸ ਨੂੰ ਜਿਹੜੀਆਂ ਉੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹ ਦੱਸ ਰਹੇ ਨੇ ਵੀ ਕਹਿੰਦੇ ਵੀ ਇਹ ਤਾਂ ਆਮ ਜਿਹਾ ਫਲੂ ਆ ਕਹਿ ਕੇ ਆਮ ਮਰਾਂ ਦੀ ਜਿਹੜੇ ਕੰਮਕਾਰ ਆ ਉਹ ਕਰਦੇ ਰਹੇ, ਆਪਸ 'ਚ ਮਿਲਦੇ ਜੁਲਦੇ ਰਹੇ
ਤੇ ਹੁਣ ਜਦੋਂ ਇਹ ਬਹੁਤ ਜ਼ਿਆਦਾ ਘਾਤਕ ਰੂਪ ਖਾਸ ਕਰਕੇ ਉਹਨਾਂ ਬਜ਼ੁਰਗਾਂ ਦੇ ਲਈ ਜਿਨ੍ਹਾਂ ਨੂੰ ਆਲਰੇਡੀ ਕੋਈ ਨਾ ਕੋਈ ਬਿਮਾਰੀ ਜਿਹੜੀ ਪਹਿਲੋਂ ਵੀ ਸੀਗੀ, ਉਹ ਹੁਣ ਬੁਰੀ ਤਰ੍ਹਾਂ ਜਿਹੜੀ ਇਸ ਦੀ ਲਪੇਟ ਦੇ ਵਿੱਚ ਆਏ ਹੋਏ ਨੇ। ਸੋ ਜਿੱਦਾਂ ਆਪਣੇ ਇੱਥੇ ਵੀ ਪਹਿਲਾਂ ਇਹੀ ਨੈਰੇਟਿਵ ਜਿਹੜਾ ਉਹ ਚੱਲ ਰਿਹਾ ਸੀ, ਅਜੇ ਵੀ ਕਈ ਲੋਕ ਇਹੀ ਸੋਚਦੇ ਨੇ ਜੀ ਇਹਦੇ ਆਮ ਜਿਹਾ ਹੀ ਜਿਹੜਾ ਉਹ ਫਲੂ ਹੈਗਾ ਆ। ਡੈਫੀਨੇਟਲੀ ਇੱਕ ਫਲੂ ਦੀ ਇੱਕ ਡਿਫਰੈਂਟ ਕਿਸਮ ਦਾ ਜਿਹੜਾ ਇੱਕ ਫਲੂ ਹੈਗਾ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਜਿਹੜਾ ਕੋਈ, ਕਿਉਂਕਿ ਦੂਜੇ ਫਲੂ ਦੇ ਵਿੱਚ ਜੇ ਕੋਈ ਬਿਮਾਰ ਵੀ ਆ ਉਹਨੂੰ ਹੋਰ ਦਵਾਈਆਂ ਦੇ ਕੇ ਬਚਾ ਲਿਆ ਜਾਂਦਾ ਹੈ, ਇਹਦੇ ਵਿੱਚ ਸੀਰੀਅਸ ਇਲਨੈਸ ਦੀ ਜਿਹੜੀ ਉਹ ਪ੍ਰੋਬਲਮ ਆ ਰਹੀ ਹੈਗੀ। ਸੋ ਬਿਲਕੁਲ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਘਰ ਤੋਂ ਬਾਹਰ ਨਾ ਨਿਕਲੋ, ਜੇ ਬਹੁਤ ਜ਼ਰੂਰੀ ਆ ਫਿਰ ਹੀ ਜਿਹੜਾ ਆ ਤੁਸੀਂ ਘਰਾਂ ਤੋਂ ਬਾਹਰ ਜਾਓ, ਅਦਰਵਾਈਜ਼ ਨਾ ਜਾਓ। ਇਟਲੀ ਦੀ ਮੈਂ ਇੱਕ ਸਪੈਸ਼ਲ ਰਿਪੋਰਟ ਰਾਜਕਨਵੀਰ ਸਿੰਘ ਜੀ ਇਹ ਵੀ ਪੜ੍ਹ ਰਿਹਾ ਸੀ ਵੀ ਉੱਥੇ ਸਭ ਤੋਂ ਵੱਧ ਫੈਲਣ ਦਾ ਕਾਰਨ ਇਹ ਆ ਵੀ ਉੱਥੇ ਜਦੋਂ ਲੋਕ ਇੱਕ ਦੂਜੇ ਨੂੰ ਮਿਲਦੇ ਆ ਉਹ ਇੱਕ ਦੂਜੇ ਦਾ ਮੱਥਾ ਚੁੰਮਦੇ ਆ, ਉਹ ਉਹਨਾਂ ਦਾ ਜਿਹੜਾ ਕਸਟਮਰੀ ਹੈਗਾ ਆ। ਸੋ ਉਹਦੇ ਕਰਕੇ ਕਹਿੰਦੇ ਬਹੁਤ ਜ਼ਿਆਦਾ ਜਿਹੜਾ ਇਹ ਫੈਲਿਆ ਹੈਗਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇੰਨੀ ਜਲਦੀ। ਇਸੇ ਕਰਕੇ ਜਿਹੜਾ ਆ ਸੋਸ਼ਲ ਡਿਸਟੈਂਸ ਦੀ ਗੱਲ USA 'ਚ ਕਹੀ ਗਈ ਆ ਵੀ 6 ਫੁੱਟ ਤੋਂ ਦੂਰ ਦੂਰ ਜਿਹੜਾ ਰਹੋ। ਹੁਣ ਤੱਕ ਜੇ ਅਪਡੇਟ ਕਰਦੇ ਜਾਈਏ ਸਾਡੇ ਮੁਲਕ USA ਦੇ ਵਿੱਚ ਜਿਹੜੇ ਆ 4600 ਦੇ ਕਰੀਬ ਜਿਹੜੇ 4661 ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋ ਚੁੱਕੇ ਆ ਹੁਣ ਤੱਕ। 9:24 ਤੱਕ ਇਹ ਜੌਨ ਹੌਪਕਿੰਸ ਯੂਨੀਵਰਸਿਟੀ ਦਾ ਜਿਹੜਾ ਲਾਈਵ ਡਾਟਾ ਆ ਉੱਥੋਂ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ। 85 ਜਾਂ ਕਈ ਜਗ੍ਹਾ ਤੇ 87 ਵੀ ਆ ਰਿਹਾ ਹੈਗਾ ਵੀ ਮੌਤਾਂ USA ਦੇ ਵਿੱਚ ਹੋ ਰਹੀਆਂ ਹੈਗੀਆਂ ਆ। ਨਿਊਯਾਰਕ ਦੇ ਗਵਰਨਰ ਕੁਮੋ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਆਪਾਂ ਪੂਰਾ ਸ਼ਹਿਰ ਜਿਹੜਾ ਆ ਕੁਆਰੰਟਾਈਨ ਨਹੀਂ ਕਰ ਸਕਦੇ, ਕਿਉਂਕਿ ਨਿਊਯਾਰਕ ਬਹੁਤ ਜ਼ਿਆਦਾ ਹਿੱਟ ਹੋਇਆ ਹੈਗਾ। 1300 ਲੋਕ ਨਿਊਯਾਰਕ ਦੇ ਵਿੱਚ ਕਰੋਨਾ ਵਾਇਰਸ COVID-19 ਦੇ ਨਾਲ ਇਨਫੈਕਟਡ ਹੋ ਚੁੱਕੇ ਹੈਗੇ ਆ ਤੇ 10 ਲੋਕਾਂ ਦੀ ਮੌਤ ਹੋ ਚੁੱਕੀ ਆ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ। ਪਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਲੋਕਡਾਊਨ ਕਰ ਸਕਦੇ ਆ, ਉਹ ਕਹਿੰਦੇ ਵੀ ਲੀਗਲੀ ਮੈਂ ਨਹੀਂ ਕਰ ਸਕਦਾ, ਪਰ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ 7 ਕਾਉਂਟੀਜ਼ ਨੇ ਸ਼ੈਲਟਰ ਇਨ ਪਲੇਸ ਜਿਹੜਾ ਕੀਤਾ ਹੈਗਾ ਆ, ਉਸ ਤਰ੍ਹਾਂ ਦਾ ਕਹਿੰਦੇ ਵੀ ਮੇਰੇ ਟੇਬਲ ਦੇ ਉੱਤੇ ਹੈਗਾ ਆ ਜੇ ਇਨ ਕੇਸ ਸਾਨੂੰ ਕਰਨਾ ਪਿਆ। ਥੋੜਾ ਸਮਾਂ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਕਾਨਫਰੰਸ ਚੱਲ ਰਹੀ ਸੀ ਉਹਦੇ ਵਿੱਚ ਵੀ ਉਹਨਾਂ ਨੂੰ ਨਿਊਯਾਰਕ ਬਾਰੇ ਪੁੱਛਿਆ ਗਿਆ। ਉਹਨਾਂ ਨੇ ਕਿਹਾ ਵੀ ਮੈਂ ਗਵਰਨਰ ਨਾਲ ਗੱਲਬਾਤ ਕੀਤੀ ਆ, ਜਿਹੜੇ ਆਰਮੀ ਕਾਰਪਸ ਆਫ ਇੰਜੀਨੀਅਰ ਆ ਉਹ ਬਿਲਕੁਲ ਰੈਡੀ ਹੈਗੇ ਆ ਜੇ ਸਾਨੂੰ ਮੇਕ ਸ਼ਿਫਟ ਹਸਪੀਟਲਸ ਜਿਹੜੇ ਆ ਬਣਾਉਣੇ ਪਏ। ਸੋ ਨਿਊਯਾਰਕ ਤੇ ਕੈਲੀਫੋਰਨੀਆ 2 ਸਟੇਟਸ ਉਹਨਾਂ ਨੇ ਕਿਹਾ ਹੈਗਾ ਆ ਵੀ ਜੇ ਸਾਨੂੰ ਬਹੁਤ ਵੱਡੀ ਗਿਣਤੀ 'ਚ ਹਸਪਤਾਲ ਬਣਾਉਣੇ ਪਏ ਤੇ ਅਸੀਂ ਆਲਰੇਡੀ ਰੈਡੀ ਹੈਗੇ ਆ, ਪਰ ਆਪਾਂ ਜਿਹੜਾ ਆ ਦੇਖ ਰਹੇ ਆ ਵੀ ਕਿਸ ਤਰ੍ਹਾਂ ਜਿਹੜੀ ਆ ਕਰੋਨਾ ਵਾਇਰਸ ਉਹ ਫੈਲ ਰਹੀ ਆ ਜਾਂ ਕੰਟਰੋਲ 'ਚ ਹੋ ਰਹੀ ਹੈਗੀ ਆ। ਜੀ ਬਿਲਕੁਲ, ਰਾਸ਼ਟਰਪਤੀ ਟਰੰਪ ਦਾ ਰੁਖ ਵੀ ਪੂਰੀ ਤਰ੍ਹਾਂ ਇਸ ਕਰੋਨਾ ਵਾਇਰਸ ਦੇ ਬਾਬਤ ਬਦਲਿਆ ਹੈ। ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਇੱਕ ਅੱਧਾ ਬੰਦਾ ਹੀ ਚਾਈਨਾ ਤੋਂ ਆਇਆ ਤੋਂ ਲੈ ਕੇ ਕਹਿੰਦੇ ਵੀ ਉਹਨਾਂ ਨੇ ਕੱਲ ਜਿਹੜਾ ਆਖਿਆ ਸੀਗਾ ਵੀ ਕਹਿੰਦੇ ਵੀ ਮੈਨੂੰ ਮੰਨਣਾ ਪਊਗਾ ਵੀ ਸਿਚੁਏਸ਼ਨ ਜਿਹੜੀ ਉਹ ਬੈਡ ਹੈਗੀ ਆ। ਸੋ ਇੰਨਾ ਜ਼ਿਆਦਾ ਜਿਹੜੇ ਉਹਨਾਂ ਦੇ ਵੀ ਜਿਹੜੇ ਵਿਚਾਰਾਂ ਦੇ ਵਿੱਚ ਆਇਆ, ਡੈਮੋਕ੍ਰੇਟ ਹੋਕਸ ਤੋਂ ਲੈ ਕੇ ਨੈਸ਼ਨਲ ਐਮਰਜੈਂਸੀ ਤੱਕ ਆਪਾਂ ਇਹ ਸਾਰਾ ਜਿਹੜਾ ਬਦਲਾਵ ਆ ਉਸ ਦੇ ਵਿੱਚ ਦੇਖਿਆ ਆ। $850 ਬਿਲੀਅਨ ਦਾ ਸਟਿਮੂਲਸ ਪੈਕੇਜ ਜਿਹੜੇ ਵਾਈਟ ਹਾਊਸ ਆ ਉਹਨਾਂ ਨੇ ਕਾਂਗਰਸ ਦੇ ਕੋਲੋਂ ਮੰਗ ਇਸ ਦੇ ਵਿੱਚ ਕੀਤੀ ਹੈ। ਟ੍ਰੈਜਰੀ ਸੈਕਟਰੀ ਸਟੀਵ ਮਨੂਚਨ ਉਹਨਾਂ ਨੇ ਕਿਹਾ ਵੀ ਆਉਣ ਵਾਲੇ 1-2 ਹਫ਼ਤਿਆਂ ਦੇ ਵਿੱਚ ਕਹਿੰਦੇ ਇਮੀਡੀਏਟਲੀ ਅਸੀਂ ਸਾਰੇ ਅਮਰੀਕਨਸ ਨੂੰ ਜਿਹੜਾ ਉਹ ਚੈੱਕ ਦੇਣ ਜਾ ਰਹੇ ਆ। ਇਸ ਦੇ ਬਾਰੇ ਕੱਲ ਜਿਹੜੀ ਚਰਚਾ ਉਹ ਛਿੜੀ ਸੀਗੀ ਜਦ ਮਿਟ ਰੋਮਨੀ ਨੇ ਆਖਿਆ ਸੀਗਾ ਵੀ ਹਰ ਇੱਕ ਨੂੰ ਜਿਹੜਾ $1000 ਦਾ ਘੱਟੋ ਘੱਟ ਸਾਰੇ ਅਮਰੀਕਨਸ ਨੂੰ ਜਿਨ੍ਹਾਂ ਨੂੰ ਇਸ ਟਾਈਮ ਜ਼ਰੂਰਤ ਹੈਗੀ ਆ ਉਹਨਾਂ ਨੂੰ ਉਹ ਘੱਲਿਆ ਜਾਵੇ। ਆਲਦੋ ਹਰ ਇੱਕ ਦਾ ਗੁਜ਼ਾਰਾ $1000 ਦੇ ਵਿੱਚ ਇਹਨਾਂ ਭੈੜੇ ਸਮਿਆਂ ਦੇ ਵਿੱਚ ਨਹੀਂ ਹੋ ਸਕਦਾ, ਪਰ ਫਿਰ ਵੀ ਜਿੰਨਾ ਵੀ ਆਊਗਾ ਕੁਛ ਨਾ ਕੁਛ ਕਿਸੇ ਤਰੀਕੇ ਦੀ ਜਿਹੜੀ ਮਦਦ ਆ ਉਹਨਾਂ ਲੋਕਾਂ ਨੂੰ ਜਿਹੜੀ ਉਹ ਮਿਲ ਸਕਦੀ ਹੈਗੀ ਆ। ਬਹੁਤ ਸਾਰੀਆਂ ਰਿਪੋਰਟ ਇਹ ਆ ਰਹੀਆਂ ਰਾਜਕਨਵੀਰ ਸਿੰਘ ਜੀ, ਕਈ ਸਟੇਟਾਂ ਨੇ ਇਹ ਕਿਹਾ ਆ ਵੀ ਤੁਹਾਡਾ ਜਿਹੜਾ ਰੈਂਟ ਆ ਉਹ ਡਿਲੇ ਹੋ ਸਕਦਾ ਆ, ਮੌਰਗੇਜ ਜਿਹੜੀਆਂ ਉਹ ਡਿਲੇ ਹੋ ਸਕਦੀਆਂ, ਉਹਨੂੰ ਕਰਕੇ ਜਿਹੜਾ ਇਹ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਜਿਹੜੇ ਮਨੀ ਹੈਗਾ ਆ ਇਹ 2 ਜਾਂ 3 ਵੀਕ ਲਈ ਫੂਡ ਸਪਲਾਈਜ਼ ਜਾਂ ਸੈਨੀਟੇਸ਼ਨ ਦੇ ਲਈ ਜਿਹੜਾ ਕਹਿੰਦੇ ਪਈ ਅਨਫ ਹੋਊਗਾ ਵੀ ਬੇਸਿਕਲੀ, ਕਿਉਂਕਿ ਲਾਕਡਾਊਨ ਆ ਸਾਰਾ ਕੁਝ ਕੰਮਾਂ ਤੇ ਤੁਸੀਂ ਜਾ ਨਹੀਂ ਸਕਦੇ। ਕਈ ਥਾਵਾਂ ਦੇ ਉੱਤੇ ਬਹੁਤ ਮੁਸ਼ਕਿਲ ਆ, ਜਿੱਦਾਂ ਬੇ ਏਰੀਏ ਦੇ ਵਿੱਚ ਤਾਂ ਸਾਰੇ ਬਿਜ਼ਨਸਾਂ ਨੂੰ ਇੱਕ ਹਿਸਾਬ ਦੇ ਨਾਲ ਸਿਰਫ ਐਸੈਂਸ਼ੀਅਲ ਜਿਨ੍ਹਾਂ ਦੀ ਜ਼ਰੂਰਤ ਆ ਉਹਨਾਂ ਨੂੰ ਚੱਲਦੇ ਰੱਖਣ ਦੀ ਜਿਹੜੀ ਗੱਲ ਆ, ਬਾਕੀ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਰੋਕਣ ਦੀ ਉਹ ਗੱਲ ਆਖੀ ਆ। ਸੋ ਇਹ ਇਸ ਦੇ ਲਈ ਲੋਕਾਂ ਦੇ ਲਈ ਲਾਹੇਵੰਦ ਹੋਊਗਾ ਕਿਤੇ ਨਾ ਕਿਤੇ। ਹਰਜੋਤ ਸਿੰਘ ਜੀ ਜਿੱਦਾਂ ਹੁਣ ਦੇਖੋ ਰੈਂਟਰ ਵੀ ਪਰੇਸ਼ਾਨ ਆ ਤੇ ਜਿਹੜਾ ਲੈਂਡਲਾਰਡ ਉਹ ਵੀ ਪਰੇਸ਼ਾਨ ਆ। ਆਈ ਥਿੰਕ ਕੋਈ ਨਾ ਕੋਈ ਆਈਡੀਆ ਇੱਦਾਂ ਦਾ ਚਾਹੀਦਾ ਆ ਵੀ ਜਿਹੜਾ ਦੋਨਾਂ ਦਾ ਹੀ ਇੱਕ ਮਹੀਨੇ ਦਾ ਜਿਹੜਾ ਇੱਧਰ ਇੱਕ ਮੌਰਗੇਜ ਦੀ ਕਿਸ਼ਤ ਜਿਹੜੇ ਲੈਂਡਲਾਰਡ ਦੀ ਆ ਤੇ ਜਿਹੜੇ ਰੈਂਟਰ ਨੇ ਰੈਂਟ ਦੇਣਾ ਉਹ ਦੋਨਾਂ ਨੂੰ ਹੀ ਜਿਹੜੀ ਉਹ ਮਾਫ ਕੀਤੀ ਜਾਵੇ, ਕਿਉਂਕਿ ਇੱਕ ਦੇ ਉੱਤੇ ਭਾਰ ਨਹੀਂ ਆਪਾਂ ਪਾ ਸਕਦੇ, ਦੋਨਾਂ ਨੂੰ ਹੀ ਜਿਹੜੀ ਇਸ ਚੀਜ਼ ਦੀ ਇਸ ਟਾਈਮ ਜ਼ਰੂਰਤ ਆ। ਵੀਰਵਾਰ ਨੂੰ ਜਿਹੜਾ ਸ਼ਾਇਦ ਹਰਜੋਤ ਸਿੰਘ ਜੀ ਜਿਹੜਾ ਆਪਣਾ ਜਿਹੜਾ ਸੈਨੇਟ ਦੇ ਵਿੱਚ ਜਿਹੜਾ ਵਿਸ਼ੇਸ਼ ਪੈਕੇਜ ਆ
ਉਸ ਦੇ ਬਾਰੇ ਚਰਚਾ ਹੋਣੀ ਆ। ਸੋ ਆਪੋ ਆਪਣੇ ਜਿਹੜੇ ਸੂਬੇ ਦੇ ਸੈਨੇਟਰਸ ਆ, ਡਾਇਨ ਫਾਈਨਸਟਾਈਨ, ਉਹਨਾਂ ਨੂੰ ਕਾਲ ਨਾ ਕਰੋ ਜੀ, ਕਮਲਾ ਹੈਰਿਸ ਜਿਹੜੀ ਇੱਥੇ ਦੀ ਕੈਲੀਫੋਰਨੀਆ ਦੀ 2 ਜਿਹੜੇ ਸੈਨੇਟਰ ਆ, ਬਾਕੀ ਜਿਹੜੇ ਸੂਬਿਆਂ 'ਚ ਵੀ ਸੈਨੇਟਰ ਰਹਿੰਦੇ ਆ, ਉਹਨਾਂ ਨੂੰ ਇਹ ਸਲਾਹਾਂ ਦਿਓ, ਆਪਣੇ ਜਿਹੜੇ ਵਿਚਾਰ ਆ ਉਹ ਦੱਸੋ ਵੀ ਅਸੀਂ ਕਿੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹਾਂ ਅਤੇ ਸਾਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ। ਚਾਹੇ ਉਹ ਸਮਾਲ ਬਿਜ਼ਨਸ ਆ, ਚਾਹੇ ਉਹ ਮਿਨੀਮਮ ਵੇਜ ਦੇ ਉੱਤੇ ਕੰਮ ਕਰਨ ਵਾਲਾ ਹੈ, ਚਾਹੇ ਉਹ ਜ਼ਿਆਦਾ ਵਧੀਆ ਜਿਹੜੀ ਕਮਾਈ ਕਰਨ ਵਾਲਾ ਜਿਹੜਾ ਹੈਗਾ, ਜਿੱਦਾਂ ਵੀ ਕੋਈ ਵੀ ਕਿਸ ਤਰੀਕੇ ਨਾਲ ਪ੍ਰਭਾਵਿਤ ਆ, ਕਿਉਂਕਿ ਇਹਦਾ ਮਤਲਬ ਇਹ ਨਹੀਂ ਆ ਹਰ ਇੱਕ ਜਣਾ ਪ੍ਰਭਾਵਿਤ ਆ। ਚਾਈਲਡ ਕੇਅਰ ਦੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ। ਹੁਣ ਹੈਲਥ ਵਰਕਰਸ ਆ, ਉਹ ਸਕੂਲਾਂ ਦੇ ਵਿੱਚ ਨਿਆਣਿਆਂ ਨੂੰ ਘੱਲਦੇ ਸੀਗੇ ਵੀ ਚਲੋ ਉਹਨਾਂ ਨੂੰ ਪਤਾ ਵੀ ਕੰਮ ਜਿਹੜਾ ਅਸੀਂ ਕਰ ਸਕਦੇ ਹਾਂ। ਹੁਣ ਉਹ ਸਕੂਲ ਜਿਹੜੇ ਆਲਮੋਸਟ ਸਾਰੇ ਪਾਸੇ ਜਿਹੜੇ ਉਹ ਬੰਦ ਹੋ ਰਹੇ ਨੇ, ਬੰਦ ਕਰ ਦਿੱਤੇ ਗਏ ਨੇ। ਸੋ ਉਹਨਾਂ ਦੇ ਲਈ ਵੀ ਜਿਹੜੀ ਬੜੀ ਵੱਡੀ ਪ੍ਰੋਬਲਮ ਜਿਹੜੀ ਉਹ ਖੜੀ ਹੋਈ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਇਸ ਨੂੰ ਕਿਸ ਤਰੀਕੇ ਨਾਲ ਨਜਿੱਠਣਾ ਆ। ਇਹ ਸਾਰੀਆਂ ਗੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਸੁਣਨ ਤੋਂ ਬਾਅਦ ਦੇ ਵਿੱਚ ਮਾਰਕੀਟ ਦੇ ਵਿੱਚ ਅੱਜ ਥੋੜ੍ਹਾ ਜਿਹਾ ਉਛਾਲ ਜਿਹੜਾ ਆ ਉਹ ਦੇਖਿਆ ਗਿਆ। ਤਕਰੀਬਨ 800 ਪੁਆਇੰਟ ਇਸ ਮੌਕੇ ਜਿਹੜੀ ਮਾਰਕੀਟ ਆ ਉਹ ਉੱਤੇ ਚੱਲ ਰਹੀ ਹੈਗੀ ਆ। ਇਸ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਕਹਿੰਦੇ 2-4 ਜਿਹੜੀਆਂ ਸੈਕਟਰ ਆ ਉਹਨਾਂ ਦੇ ਸ਼ੇਅਰ ਜਿਹੜੇ ਕਾਫੀ ਤੇਜ਼ੀ ਦੇ ਨਾਲ ਵਧੇ ਆ। ਸਿਸਕੋ ਕੰਪਨੀ ਨੇ ਉੱਦਾਂ ਲੇ ਆਫ ਜਿਹੜੇ ਕੀਤੇ ਆ ਰੀਸੈਂਟਲੀ ਜਿਹੜੇ ਸਿਲੀਕਨ ਵੈਲੀ ਦੇ ਵਿੱਚ, ਪਰ ਉਸ ਦੇ ਬਾਵਜੂਦ ਉਸਦੇ ਸ਼ੇਅਰ ਉੱਤੇ ਗਏ ਆ। ਕਾਰਨ ਕੀ ਆ, ਜਿਹੜੀ ਉਹਨਾਂ ਦੀ ਆਨਲਾਈਨ ਮੀਟਿੰਗ ਵਾਲੀ ਜਿਹੜੀ ਸੁਵਿਧਾ ਆ ਉਸ ਨੂੰ ਲੋਕ ਜਿਹੜੇ ਬਹੁਤ ਜ਼ਿਆਦਾ ਯੂਜ਼ ਕਰ ਰਹੇ ਆ, ਉਸ ਦੇ ਵਿੱਚ ਅਪਟਿਕ ਹੋਣ ਦੇ ਕਰਕੇ ਜਿਹੜੀ ਉਹਨਾਂ ਦੀ ਓਵਰਆਲ ਸ਼ੇਅਰ ਦੀ ਮਾਰਕੀਟ ਵਧੀ ਆ। ਇੱਕ ਕੋਈ ਬਲੂ ਐਪਰਨ ਜਾਂ ਹੋਰ ਇੱਦਾਂ ਦੀਆਂ ਕਈ ਕੰਪਨੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਤੁਹਾਨੂੰ ਫੂਡ ਆ ਉਹ ਪੈਕ ਕਰਕੇ ਘਰੇ ਘੱਲ ਦਿੰਦੀਆਂ ਅਤੇ ਘਰੇ ਜਿਹੜਾ ਤੁਸੀਂ ਬਣਾ ਕੇ ਉਹ ਖਾ ਸਕਦੇ ਆ। ਇੱਦਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਵਿੱਚ ਕਾਫੀ ਜ਼ਿਆਦਾ ਉਛਾਲ ਜਿਹੜਾ ਉਹ ਦੇਖਿਆ ਜਾ ਰਿਹਾ ਆ, ਕਿਉਂਕਿ ਉਹਨਾਂ ਦੀ ਡਿਮਾਂਡ ਲਗਾਤਾਰ ਜਿਹੜੀ ਉਹ ਵੱਧ ਰਹੀ ਹੈਗੀ। ਅੱਜ ਸਾਡੇ ਜਿਹੜੇ ਸੈਕਟਰੀ ਹੈਗੇ ਆ ਟ੍ਰੇਜਰ ਸੈਕਟਰੀ ਮਨੂਚਿਨ, ਉਹਨਾਂ ਨੇ ਜਿਹੜੇ ਕੁਝ ਪੁਆਇੰਟ ਡਿਸਕਸ ਕੀਤੇ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਜਾਈਏ। ਜਿਸ ਤਰ੍ਹਾਂ ਵੀ ਚੈੱਕ ਜਿਹੜਾ ਆ ਹਰ ਇੱਕ ਅਮਰੀਕਨ ਨੂੰ ਭੇਜਿਆ ਜਾਊਗਾ, ਉਹਦੇ ਤੇ ਕਿੰਨਾ ਅਮਾਊਂਟ ਹੋਊਗਾ ਉਹ ਹੁਣ ਪਰਸੋਂ ਨੂੰ ਜਿਹੜੀ ਸੈਨੇਟ ਦੇ ਵਿੱਚ ਹੋਣੀ ਹੈਗੀ ਆ ਪੈਕੇਜ ਦੀ ਹੀਅਰਿੰਗ, ਉਹਦੇ ਵਿੱਚ ਡਿਸਾਈਡ ਕੀਤਾ ਜਾਊਗਾ। ਤੇ ਮਨੂਚਿਨ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੈ। ਹੁਣ ਕਹਿੰਦੇ ਵੀ ਮੈਡੀਕਲ ਰੀਜ਼ਨ ਕਰਕੇ ਸਾਨੂੰ ਸਾਰਾ ਕੁਝ ਕੰਟਰੀ 'ਚ ਸ਼ਟ ਡਾਊਨ ਕਰਨਾ ਪਿਆ ਆ। ਤੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਆ ਵੀ ਜਿਹੜਾ ਫਾਸਟ ਫੂਡ ਰੈਸਟੋਰੈਂਟਸ ਆ ਉਹ ਓਪਨ ਰਹਿਣੇ ਚਾਹੀਦੇ ਆ। ਮੈਂ ਸਾਰੀਆਂ ਸਟੇਟਾਂ ਨੂੰ ਇਹ ਬੇਨਤੀ ਕਰਦਾ ਹਾਂ, ਪਰ ਜਿਹੜਾ ਆ ਜੋ ਵੀ ਉਹ ਡਰਾਈਵ ਬਾਏ ਜਾਂ ਟੇਕ ਆਊਟ ਹੀ ਹੋਣ। ਆਈ ਥਿੰਕ ਹਰਜੋਤ ਸਿੰਘ ਜੀ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਆ। ਕਈ ਆਪਣੇ ਫੇਸਬੁੱਕ ਦੇ ਉੱਤੇ ਵੀ ਕਮੈਂਟ ਕਰ ਰਹੇ ਨੇ ਲੋਕ ਵੀ, ਕਹਿੰਦੇ ਵੀ ਅਸੀਂ ਮੈਕਡੋਨਲਡ ਗਏ, ਉਹਨਾਂ ਨੇ ਲੌਬੀ ਜਿਹੜੀ ਉਹ ਬੰਦ ਕੀਤੀ ਸੀ, ਕੁਰਸੀਆਂ ਚੱਕੀਆਂ ਹੋਈਆਂ ਸੀ, ਸਿਰਫ ਡਰਾਈਵ ਥਰੂ ਅਲਾਉਡ ਸੀਗਾ। ਅਤੇ ਆਪਾਂ ਵੀ ਜਿਹੜੇ ਇੱਧਰੋਂ ਲਾਗੋਂ ਲੰਘਦੇ ਆਏ, ਮੋਰੇ ਗੱਡੀਆਂ ਦੀ ਪਾਰਕਿੰਗ ਤਾਂ ਘੱਟ ਲੱਗੀਆਂ ਸੀਗੀਆਂ, ਮੇ ਵੀ ਡਰਾਈਵ ਥਰੂ ਦੇ ਥਰੂ ਜਿਹੜਾ ਉਹਨਾਂ ਨੇ ਕੰਮ ਜਿਹੜਾ ਸ਼ੁਰੂ ਕੀਤਾ ਹੋਇਆ। ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਇੰਪੋਰਟੈਂਟ ਜਿਹੜਾ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ, ਟ੍ਰੈਜਰੀ ਸੈਕਟਰੀ ਨੇ ਇਹ ਅਨਾਊਂਸ ਕੀਤਾ ਵੀ ਕਹਿੰਦੇ ਵੀ IRS ਨੂੰ ਡੈਫਰ ਕਰਨਾ ਚਾਹੀਦਾ ਆ, ਯਾਨੀ ਕਿ ਅੱਗੇ ਪਾਉਣੀ ਚਾਹੀਦੀ ਹੈ ਤਰੀਕ ਜਿਹੜੀ ਹੁਣ ਟੈਕਸ ਪੇਮੈਂਟ ਦੀਆਂ ਤਰੀਕਾਂ ਜਿਹੜੀਆਂ 15 ਅਪ੍ਰੈਲ ਦੀ ਜਿਹੜੀ ਉਹ ਆ ਰਹੀ ਆ। ਸੋ $300 ਬਿਲੀਅਨ ਵਰਥ ਦਾ ਜਿਹੜਾ ਟੈਕਸ ਉੱਦਾਂ IRS ਇਕੱਠਾ ਕਰਦੀ ਆ ਇੰਡੀਵਿਜੂਅਲ ਜਿਹੜੇ ਟੈਕਸ ਰਿਟਰਨਸ ਤੋਂ। ਤੇ ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਅਮਰੀਕਨਸ ਦੇ ਬਿਜ਼ਨਸਿਸ ਨੂੰ ਇਸ ਮੰਦਹਾਲੀ ਦੇ ਵਿੱਚੋਂ ਕੱਢਣ ਦੇ ਲਈ ਇਸ ਤਰੀਕ ਨੂੰ ਜਿਹੜਾ ਅੱਗੇ ਪਾਉਣਾ ਚਾਹੀਦਾ ਹੈਗਾ। ਪਰ ਇਹ ਅਜੇ ਅਨਾਊਂਸ ਨਹੀਂ ਹੋਇਆ, ਇਹ ਉਹਨਾਂ ਨੇ ਸਿਫਾਰਿਸ਼ ਇੱਕ ਹਿਸਾਬ ਦੇ ਨਾਲ IRS ਨੂੰ ਇੱਕ ਵਾਰੀ ਫੇਰ ਦਿੱਤੀ ਹੈਗੀ ਹੈ। ਸੋ ਅਗਲੇ 2 ਹਫ਼ਤਿਆਂ ਦੇ ਵਿੱਚ ਸਟੀਵ ਮਨੂਚਿਨ ਦੇ ਮੁਤਾਬਕ ਜਿਹੜੇ ਆ ਸਾਰੇ ਅਮਰੀਕਨਸ ਨੂੰ ਕੋਈ ਨਾ ਕੋਈ ਇੱਕ ਹਿਸਾਬ ਦੇ ਨਾਲ ਸਟਿਮੂਲਸ ਪੈਕੇਜ ਹਰ ਇੱਕ ਦਾ ਇੰਡੀਵਿਜੂਅਲ ਤੌਰ ਦਾ ਜਿਹੜਾ ਆ ਉਹ ਮਿਲਣ ਜਿਹੜਾ ਜਾ ਰਿਹਾ। ਕਿਉਂਕਿ ਸਭ ਤੋਂ ਜ਼ਿਆਦਾ ਹਰਜੋਤ ਸਿੰਘ ਜੀ ਰੌਲਾ ਇਹੀ ਪੈ ਰਿਹਾ ਸੀਗਾ ਵੀ ਤੁਸੀਂ ਵੱਡੀਆਂ ਕੰਪਨੀਆਂ ਦੇ ਲਈ ਸਟਾਕ ਮਾਰਕੀਟ ਨੂੰ ਸਥਿਰ ਕਰਨ ਦੇ ਲਈ ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਉਹ ਪੰਪ ਕਰ ਰਹੇ ਹੋ ਇਕੋਨਮੀ ਦੇ ਵਿੱਚ, ਤੇ ਉਹਨਾਂ ਲੋਕਾਂ ਦਾ ਕੀ ਬਣੂਗਾ ਜਿਨ੍ਹਾਂ ਦਾ ਸਾਰਾ ਕੁਝ ਹੀ ਜਿਹੜੀਆਂ ਜੌਬਾਂ ਦੇ ਸਿਰ ਦੇ ਉੱਤੇ ਚੱਲਦਾ ਸੀਗਾ। ਹੁਣ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਉੱਦਾਂ ਇਹ ਗੱਲਾਂ ਆਖੀਆਂ ਜਾਂਦੀਆਂ ਵੀ ਇਹ ਜਿਹੜੇ ਜੌਬ ਕ੍ਰੀਏਟਰ ਆ ਇਹਨਾਂ ਨੂੰ ਡਾਲਰਾਂ ਦੇਣ ਦੇ ਨਾਲ ਜਿਹੜੀ ਅਮਰੀਕਾ ਦੇ ਵਿੱਚ ਸਟੇਬਿਲਿਟੀ ਆਉਂਦੀ ਹੈ, ਪਰ ਇਹ ਟੋਟਲੀ ਚੀਜ਼ ਜਿਹੜੀ ਉਹ ਕਿਤੇ ਨਾ ਕਿਤੇ ਅੰਡਰਲਾਈਨਿੰਗ ਝੂਠ ਹੀ ਜਿਹੜੀ ਉਹ ਨਿਕਲੀ ਆ। ਕਿਉਂਕਿ ਹੁਣ ਅਕਸਰ ਜੇ ਲੋਕ ਕੰਮ ਨਹੀਂ ਕਰਨਗੇ, ਲੋਕਾਂ ਦੇ ਕੋਲ ਜੇਬਾਂ ਦੇ ਵਿੱਚ ਡਾਲਰ ਨਹੀਂ ਹੋਣਗੇ, ਤਾਂ ਜੌਬ ਕ੍ਰੀਏਟਰਸ ਨੇ ਵੀ ਕੀ ਜਿਹੜਾ ਉਹ ਕੀਤਾ ਹੈਗਾ, ਕੁਛ ਵੀ ਨਹੀਂ ਉਹਨਾਂ ਦੇ। ਹੁਣ ਉਹੀ ਮੈਂ ਦੇਖਦਾ ਸੀ ਰਾਜਕਨਵੀਰ ਸਿੰਘ ਜੀ ਪਈ ਜਿਹੜੀ ਹੋਟਲ ਇੰਡਸਟਰੀ ਆ, ਟਰੈਵਲ ਇੰਡਸਟਰੀ ਨੂੰ ਕਹਿੰਦੇ $50 ਬਿਲੀਅਨ ਤੱਕ ਦੇ ਸਕਦੇ ਆ। ਹੋਟਲ ਇੰਡਸਟਰੀ ਨੂੰ ਪਿਛਲੇ ਆਪਾਂ ਸਾਲਾਂ 'ਚ ਦੇਖਿਆ ਵੀ ਹੋਟਲਾਂ ਦੇ ਰੂਮ ਕਿੰਨੇ ਮਹਿੰਗੇ ਹੁੰਦੇ ਸੀ, ਰਾਈਟ ਜੀ। ਸੋ ਆਮ ਤੁਸੀਂ ਦੇਖੋ ਵੀ ਮੈਂ ਇੱਕ ਕੱਲ ਪਰਿਵਾਰ ਨਾਲ ਗੱਲ ਕਰ ਰਿਹਾ ਸੀ, ਉਹ ਮਿਲਪੀਟਸ 'ਚ ਹੀ ਇੱਕ ਰੈਸਟੋਰੈਂਟ 'ਚ 3 ਜਣੇ ਇੱਕੋ ਹੀ ਘਰ ਦੇ ਕੰਮ ਕਰਦੇ ਸੀ, ਪੰਜਾਬੀ ਪਰਿਵਾਰ ਆਪਣਾ, ਤੇ 3 ਜਣੇ ਉਹ ਸ਼ਟ ਡਾਊਨ ਲੇ ਆਫ ਹੋ ਗਏ। ਉਹਦਾ ਰੀਜ਼ਨ ਕੀ ਆ, ਉਹ ਮੈਰਿਜ ਹਾਲ ਸੀ ਰੈਸਟੋਰੈਂਟ, ਤੇ ਉਹ ਹੁਣ ਆਉਣ ਵਾਲੇ ਸਮੇਂ 'ਚ 2-3 ਮਹੀਨੇ ਲਈ ਸਾਰੀਆਂ ਪਾਰਟੀਆਂ ਬੰਦ। ਸੋ ਉਹਨਾਂ ਦਾ ਕੀ ਬਣੂਗਾ ਜਿਹੜੇ ਸਮਾਲ ਜਿਹੜੇ ਹੈਗੇ ਆਮ ਵਰਕਰ ਆ।
ਹੁਣ ਰੈਸਟੋਰੈਂਟਸ ਵਾਲਿਆਂ ਦਾ ਸਭ ਤੋਂ ਜ਼ਿਆਦਾ ਬੁਰਾ ਹਾਲ ਆ। ਸੈਨ ਫਰਾਂਸਿਸਕੋ 'ਚ ਮੈਂ ਦੇਖ ਰਿਹਾ ਸੀ, ਉਹ ਬਹੁਤ ਸਾਰੇ ਲੋਕ ਰੋਂਦੇ ਆ। ਉਹ ਕਹਿੰਦੇ ਸਾਡੇ ਕੋਲ 1 ਤੋਂ 2 ਵੀਕ ਤੋਂ ਵੱਧ ਦਾ ਪੈਸਾ ਨਹੀਂ ਹੈਗਾ, ਕਿਉਂਕਿ ਜਿੰਨੇ ਵੀ ਰੈਸਟੋਰੈਂਟਾਂ 'ਚ ਕੰਮ ਕਰਦੇ ਹੁਣ ਉੱਥੇ ਅੰਦਰ ਨਹੀਂ ਸਰਵ ਕਰ ਸਕਦੇ ਹੈਗੇ, ਸਿਰਫ ਤੁਸੀਂ ਟੇਕ ਆਊਟ ਜਾਂ ਡਰਾਈਵ ਥਰੂ ਹੀ ਆ। ਤੇ ਉਹ ਵੀ ਜਦੋਂ ਸੜਕਾਂ ਹੀ ਡੈਜ਼ਰਟਡ ਆ, ਵੇਟਰ ਵਿਚਾਰੇ ਕੀ ਕਰਨਗੇ, ਕੋਈ ਵੇਟ ਕਿਹਦੇ ਤੇ ਬਾਰਟ ਮੈਂ ਸਵੇਰੇ ਦੇਖ ਰਿਹਾ ਸੀ, ਬਾਰਟ ਦੇ ਵਿੱਚ ਕੋਈ ਬੰਦਾ ਤੱਕ ਨਹੀਂ ਦਿਸਦਾ ਸੀ। ਇਹ ਉਹੀ ਬਾਰਟ ਹੈ ਜਿਹਦੇ 'ਚ ਧੱਕੇ ਵੱਜਦੇ ਹੁੰਦੇ ਜਦੋਂ ਸਵੇਰ ਨੂੰ ਲੋਕ 7, 8, 9 ਵਜੇ ਜਿਹੜੇ ਆ ਕੰਮ ਤੇ ਜਾਂਦੇ ਹੈਗੇ ਆ। ਸੋ IRS ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇੰਡੀਵਿਜੂਅਲ $1 ਮਿਲੀਅਨ ਤੇ ਜਿਹੜੇ ਉਹ ਕਰਦੇ ਆ ਉਹਨਾਂ ਨੂੰ 90 ਦਿਨਾਂ ਲਈ ਐਕਸਟੈਂਸ਼ਨ ਦਿੱਤੀ ਜਾਊਗੀ। ਬਿਜ਼ਨੈਸਸ ਜਿਹੜੇ ਆ ਉਹਨਾਂ ਨੂੰ $10 ਮਿਲੀਅਨ ਤੱਕ ਜਿਹੜੇ ਉਹ ਕਰੂਗੇ, ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਊਗੀ। ਇਹ ਉਹਨਾਂ ਦਾ ਜਿੱਦਾਂ ਵਿਚਾਰ ਆ, ਹਜੇ ਤੱਕ ਇਹ ਫਾਈਨਲ ਨਹੀਂ ਹੋਇਆ। ਸੋ ਹੋਪਫੁਲੀ ਜਦੋਂ ਇਹ ਪੈਕੇਜ ਪਾਸ ਹੋ ਜਾਊਗਾ ਉਹ ਤੋਂ ਬਾਅਦ ਜਿਹੜਾ ਆ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਰੈਸਪੀਰੇਟਰਸ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਫੈਡਰਲ ਗਵਰਨਮੈਂਟ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਸਿਵ ਨੰਬਰਸ ਆਫ ਰੈਸਪੀਰੇਟਰਸ ਜਿਹੜੇ ਕਹਿੰਦੇ ਆਰਡਰ ਕੀਤੇ ਆ, ਤੇ ਸਟੇਟਸ ਨੂੰ ਵੀ ਕਿਹਾ ਡਾਇਰੈਕਟਲੀ ਵੀ ਜਿੱਥੋਂ ਵੀ ਮਿਲਦੇ ਤੁਸੀਂ ਲੈ ਸਕਦੇ ਆ। ਫਿਰ ਉਹਨਾਂ ਨੂੰ ਜਿਹੜਾ ਐਮਰਜੈਂਸੀ ਫੰਡ ਆ ਉਹਦੇ ਅਧੀਨ ਜਿਹੜਾ ਆ ਉਹ ਰੀਇੰਬਰਸ ਕੀਤਾ ਜਾਊਗਾ। ਇਸੇ ਤਰ੍ਹਾਂ ਓਹਾਇਓ ਦੇ ਵਿੱਚ ਅੱਜ ਇਲੈਕਸ਼ਨ ਹੋਣੀ ਸੀਗੀ ਪ੍ਰਾਇਮਰੀ, ਉਹ ਉੱਥੇ ਦੇ ਗਵਰਨਰ ਨੇ ਪੋਸਟਪੋਨ ਕਰ ਦਿੱਤੀ ਹੈ। ਪ੍ਰੈਜ਼ੀਡੈਂਟ ਉਹ ਵੀ ਬਹੁਤ ਹਰਜੋਤ ਸਿੰਘ ਜੀ ਰੇੜਕਾ ਜਿਹੜਾ ਰਿਹਾ ਕੱਲ, ਜੱਜ ਨੇ ਜਿਹੜਾ ਇਹ ਕੈਂਸਲ ਕਰਨ ਦੀ ਉਹਨਾਂ ਨੇ ਇਜਾਜ਼ਤ ਨਹੀਂ ਸੀ ਦਿੱਤੀ ਜਦੋਂ ਅਦਾਲਤ ਦੇ ਵਿੱਚ ਗਈ, ਪਰ ਜਿਹੜੇ ਗਵਰਨਰ ਨੇ ਆਪਣੀਆਂ ਜਿਹੜੀਆਂ ਅਧਿਕਾਰਾਂ ਨੂੰ ਵਰਤਦੇ ਹੋਏ ਪਬਲਿਕ ਹੈਲਥ ਸੇਫਟੀ ਨੂੰ ਜਿਹੜਾ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੀ ਕੈਂਸਲ ਕਰ ਦਿੱਤੀ ਸੀਗੀ। ਸੋ ਉੱਦਾਂ ਵੈਸੇ ਕਈ ਥਾਵਾਂ ਦੇ ਉੱਤੇ ਜਿਹੜੀ ਪ੍ਰਾਇਮਰੀਜ਼ ਆ ਉਹ ਲੇਟ ਜੂਨ ਦੇ ਵਿੱਚ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਹੈਗੀਆਂ ਆ। ਸੋ ਜਿਨ੍ਹਾਂ ਦੇ ਵਿੱਚ ਓਹਾਇਓ ਵੀ ਇੱਕ, ਲੂਜ਼ੀਆਨਾ ਵੀ ਹੈਗਾ। ਸੋ ਤੇ ਇੱਕ ਜ਼ਰੂਰ ਫੂਡ ਦੀ ਰਾਜਕਰਮਵੀਰ ਸਿੰਘ ਜੀ ਕੰਪਲੇਨ ਆ ਰਹੀ ਸੀ, ਮੈਂ ਇੱਕ ਨਿਊਜ਼ ਪੜ੍ਹੀ ਸੀ ਵੀ ਜਿਹੜੇ ਟਰੱਕਰਸ ਆ ਉਹਨਾਂ ਨੂੰ ਜਿਹੜਾ ਡਰਾਈਵ ਥਰੂ ਵਾਲਾ ਫੂਡ ਆ ਉਹ ਨਹੀਂ ਦੇ ਰਹੇ ਹੈਗੇ ਕਈ, ਕਿਉਂਕਿ ਉਹ ਟਰੱਕਰ ਤਾਂ ਵਿਚਾਰੇ ਡਰਾਈਵ ਥਰੂ ਕਰ ਨਹੀਂ ਸਕਦੇ ਹੈਗੇ, ਐਡਾ ਵੱਡਾ ਟਰੱਕ ਉੱਥੇ ਲੰਘਣ ਲਈ ਜਗ੍ਹਾ ਨਹੀਂ ਹੁੰਦੀ ਹੈਗੀ, ਮੈਕਡੋਨਲਡ ਜਾਂ ਹੋਰ। ਸੋ ਜੇ ਕਿਸੇ ਨੂੰ ਪ੍ਰੋਬਲਮ ਆਈ ਹੋਵੇ ਉਹ ਵੀ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰਿਓ। ਮੈਕਡੋਨਲਡ ਜਿਹੜੇ ਆ ਉਹਨਾਂ ਨੇ ਬੱਚਿਆਂ ਨੂੰ ਫ੍ਰੀ ਫੂਡ ਕਿਹਾ ਹੈਗਾ ਵੀ ਆਪਾਂ ਜਿਹੜੇ ਬੱਚੇ ਆ ਅੰਡਰ ਏਜ ਹੈਗੇ ਉਹਨਾਂ ਨੂੰ ਫ੍ਰੀ ਫੂਡ ਦੇਵਾਂਗੇ। ਸੋ ਬਹੁਤ ਸਾਰੇ ਰੈਸਟੋਰੈਂਟਸ ਦੇਖੋ ਵੀ ਇੰਨੀ ਫਾਈਨੈਂਸ਼ੀਅਲ ਬੈਡ ਸਿਚੁਏਸ਼ਨ 'ਚ ਵੀ ਜਿਹੜਾ ਇੱਦਾਂ ਦੀ ਸੇਵਾ ਵੀ ਜਿਹੜੀ ਕਰ ਰਹੇ ਹੈਗੇ ਆ। ਚੰਗੀ ਗੱਲ ਆ। ਇੱਕ ਜਿਹੜੀ ਚੀਜ਼ ਜ਼ਰੂਰ ਜਿਹੜੇ ਆਪਣੇ ਸਰੋਤਿਆਂ ਨੂੰ ਸਮਝਣ ਦੀ ਜ਼ਰੂਰਤ ਆ, ਜਿਹੜੇ ਕਈ ਸੋਚ ਰਹੇ ਆ, ਕਈਆਂ ਦਾ ਇਹ ਵੀ ਸਵਾਲ ਸੀਗਾ ਵੀ ਕੀ ਜਿਹੜੇ ਅਸਾਈਲਮ ਵਾਲੇ ਆ ਜਾਂ ਦੂਜੇ ਹੈਗੇ ਆ ਕਿ ਉਹਨਾਂ ਨੂੰ ਵੀ ਇਹ ਚੈੱਕ ਮਿਲੂਗਾ। ਇਹ ਤਾਂ ਹੁਣ ਉਸ ਤੋਂ ਬਾਅਦ ਦੇ ਵਿੱਚ ਐਜ਼ ਲੌਂਗ ਐਜ਼ ਜੋ ਟੈਕਸ ਭਰਦੇ ਆ, ਮੇਰੇ ਖਿਆਲ ਨਾਲ ਜਿਹੜਾ ਬੰਦਾ ਟੈਕਸ ਭਰਦਾ ਆ ਉਹਨੂੰ ਜ਼ਰੂਰ ਹੈਲਪ ਹੋਊਗੀ ਜੀ, ਕੁਛ ਨਾ ਕੁਛ ਜਿਹੜਾ ਉਹ ਜਿਹੜਾ ਇਹ ਉਹ 'ਚ ਮੈਟਰ ਨਹੀਂ ਕਰਦਾ ਵੀ ਤੁਸੀਂ ਸਿਟੀਜ਼ਨ ਆ ਜਾਂ ਵਰਕ ਪਰਮਿਟ 'ਚ ਜਾਂ ਪੋਲੀਟੀਕਲ ਅਸਾਈਲਮ ਤੇ ਆ, ਐਜ਼ ਲੌਂਗ ਐਜ਼ ਤੁਸੀਂ ਟੈਕਸ ਪੇ ਕਰਦੇ ਆ। ਸੋ ਉਹ ਤਾਂ ਦੇਖਦੇ ਨਹੀਂ ਤੁਹਾਡਾ ਕੀ ਸਟੇਟਸ ਆ, ਰਾਈਟ ਜੀ। ਸੋ ਕਈ ਦੱਸ ਰਹੇ ਨੇ ਜਿਹੜਾ ਟਰੱਕਰਸ ਨੂੰ ਉਹ ਟਰੱਕ ਸਟਾਪ ਦੇ ਉੱਤੇ ਜਿਹੜੇ ਕਹਿੰਦੇ ਰੈਸਟੋਰੈਂਟਸ ਉਹਨਾਂ ਨੇ ਬਫੇਜ਼ ਵਗੈਰਾ ਜਿਹੜੇ ਉਹ ਕਲੋਜ਼ ਕਰ ਦਿੱਤੇ ਨੇ ਸਿਰਫ ਇਸੇ ਚੀਜ਼ ਦੇ ਡਰ ਤੋਂ, ਕਿਉਂਕਿ ਉਹਨਾਂ ਨੂੰ ਵੀ ਹਦਾਇਤਾਂ ਜਿਹੜੀ ਇੱਦਾਂ ਦੀਆਂ ਆ ਵੀ ਇਹ ਚੀਜ਼ਾਂ ਨਾ ਹੋਣ। ਬਾਕੀ ਕੈਨੇਡਾ ਨੂੰ ਜਿਹੜਾ ਕਈ ਤਰੀਕੇ ਦਾ ਰੌਲਾ ਸੀਗਾ, ਵੱਖ-ਵੱਖ ਰਿਪੋਰਟਾਂ ਜਿਹੜੀਆਂ ਇਸ ਦੇ ਬਾਬਤ ਆ ਰਹੀਆਂ ਆ। ਕਈ ਥਾਵਾਂ ਦੇ ਉੱਤੇ ਕਿਹਾ ਜਾ ਰਿਹਾ ਵੀ ਲੰਘਣ ਜਿਹੜਾ ਉਹ ਦਿੱਤਾ ਜਾ ਰਿਹਾ, ਆਉਣ ਦਿੱਤਾ ਜਾ ਰਿਹਾ ਆ, ਚਾਹੇ ਜਿਹੜੇ ਉਹ ਫੋਰਨ ਨੈਸ਼ਨਲ ਵੀ ਜਿੱਦਾਂ ਹੈਗੇ ਆ, ਵਰਕ ਪਰਮਿਟ ਵਾਲੇ ਵੀ ਕਈਆਂ ਤੇ ਰੋਕਿਆ ਵੀ ਜਾ ਰਿਹਾ। ਸੋ ਇਹ ਫਾਈਨਲ ਨਹੀਂ ਹੈਗਾ, ਡਿਪੈਂਡ ਉੱਥੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਆਫੀਸਰਸ ਆ ਉਹਨਾਂ ਤੇ ਹੀ ਡਿਪੈਂਡ ਕਰਦਾ ਹੈਗਾ। ਸੋ ਇਹ ਪਲੀਜ਼ ਮੇਕ ਸ਼ੋਰ ਕਰ ਲਿਓ। ਬਾਕੀ ਕਈ ਪੁੱਛਦੇ ਨੇ ਵੀ ਟਰੱਕਰਸ ਜਿਹੜੇ ਆ ਟਰੱਕ ਚੱਲਦੇ ਰਹਿਣਗੇ ਜਾਂ ਕੰਮ ਰੁਕੂਗਾ? ਨਹੀਂ, ਟਰੱਕ ਤਾਂ ਚੱਲਣਗੇ, ਕਿਉਂਕਿ ਸਪਲਾਈ ਇਨ ਦੀ ਐਂਡ ਜਿੱਥੋਂ ਵੀ ਬਣ ਕੇ ਜਾਣਾ ਆ ਉਹ ਟਰੱਕਾਂ ਦੇ ਵਿੱਚ ਹੀ ਭਰ ਕੇ ਜਿਹੜੇ ਸਟੋਰਾਂ ਦੇ ਉੱਤੇ ਚੱਲੂਗਾ। ਟਰੱਕ ਜਿਹੜੇ ਉਹ ਚੱਲਦੇ ਰਹਿਣਗੇ। ਜਿਹੜੀ ਆਵਰਸ ਆਫ ਸਰਵਿਸ ਦੀ ਜਿਹੜੀ ਛੋਟ ਹੈ FMCSA ਦੇ ਦੁਆਰਾ ਸਾਰਿਆਂ ਨੂੰ ਨਹੀਂ ਹੈਗੀ, ਇਹ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਆ। ਸਿਰਫ ਉਹਨਾਂ ਨੂੰ ਆ ਜਿਹੜੇ ਐਮਰਜੈਂਸੀ ਜਿਹੜੀਆਂ ਚੀਜ਼ਾਂ ਆ ਉਹ ਲੈ ਕੇ ਜਾ ਰਹੇ ਆ। ਸੋ ਮੇਕ ਸ਼ੋਰ ਜਿਹੜਾ ਤੁਹਾਨੂੰ ਕਰਨਾ ਪਊਗਾ। ਐਵੇਂ ਉਸ ਦੇ ਭਾਅ ਦੇ ਵਿੱਚ ਐਵੇਂ ਰਗੜਨਾ ਹੋ ਜਿਓ, ਬਾਅਦ 'ਚ ਐਵੇਂ ਵੱਡੀ ਟਿਕਟ ਜਿਹੜੀ ਲਓਗੇ। ਆਲਰੇਡੀ ਜਿਹੜੀ ਸਿਚੁਏਸ਼ਨ ਆ ਉਹ ਬਹੁਤੀ ਇਕਨੋਮਿਕ ਤੌਰ ਦੇ ਉੱਤੇ ਜਿਹੜੀ ਚੰਗੀ ਆ ਉਹ ਨਹੀਂ ਚੱਲ ਰਹੀ ਹੈਗੀ। ਸੋ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਇੱਕ ਚੀਜ਼ ਜਿਹੜੀ ਮੈਂ ਕਹਿਣ ਜਾ ਰਿਹਾ ਸੀ ਹਰਜੋਤ ਸਿੰਘ ਜੀ, ਵੀ ਬਹੁਤ ਸਾਰੇ ਜਿਹੜੇ ਤੁਸੀਂ ਬੈਂਕਾਂ ਤੋਂ ਲੋਨ ਲਏ ਆ, ਕਿਸੇ ਨੇ ਗੱਡੀਆਂ ਦਾ ਜਿਹੜਾ ਉਹ ਲੋਨ ਹੋ ਸਕਦਾ ਆ। ਸੋ ਵੱਖ-ਵੱਖ ਚਾਹੇ ਕੋਈ ਤੁਹਾਡਾ ਲੈਂਡਰ ਆਨਲਾਈਨ ਆ ਜਾਂ ਬੈਂਕ ਆ, ਲੋਕ ਸਿੰਪੈਥੈਟਿਕ ਨੇ, ਇਸ ਸਿਚੁਏਸ਼ਨ ਨੂੰ ਜਿਹੜਾ ਉਹ ਸਮਝ ਰਹੇ ਨੇ, ਤੁਹਾਡੇ ਨਾਲ ਹਮਦਰਦੀ ਜਿਹੜੀ ਉਹ ਰੱਖਦੇ ਨੇ। ਉਹਨਾਂ ਨੂੰ ਅਪਰੋਚ ਕਰੋ, ਆਈਦਰ ਬੈਂਕ ਦੇ ਵਿੱਚ ਜਾ ਕੇ ਉਹਨਾਂ ਨਾਲ ਗੱਲ ਕਰੋ ਵੀ ਕੀ ਤੁਸੀਂ 1-2 ਮਹੀਨੇ ਦੇ ਲਈ ਜਿਹੜਾ ਸਾਡੀ ਮੌਰਗੇਜ ਪੇਮੈਂਟ ਆ ਜਾਂ ਡੈਟ ਜਿਹੜੇ ਹੈਗੇ ਆ ਕੀ ਉਹਨਾਂ ਨੂੰ ਤੁਸੀਂ ਐਕਸਟੈਂਡ ਕਰ ਸਕਦੇ ਹੋ।
ਜਿਹੜੇ ਚਾਹੇ ਆਨਲਾਈਨ ਵਾਲੇ ਵੀ ਹੈਗੇ ਆ, ਉਹਨਾਂ ਦੇ ਨਾਲ ਫੋਨ ਦੇ ਉੱਤੇ ਜਾਂ ਉਹਨਾਂ ਨੂੰ ਈਮੇਲ ਕਰਕੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੱਲ ਕਰੋ, ਜਿਹੜੀ ਇਸ ਨੂੰ ਥੋੜ੍ਹਾ ਜਿਹਾ ਅੱਗੇ ਕਰਨ ਦੀ ਜਿਹੜੀ ਉਹਨਾਂ ਨੂੰ ਸਿਫਾਰਿਸ਼ ਕਰੋ। ਅਤੇ ਮੈਨੂੰ ਲੱਗਦਾ ਵੀ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤੇ ਜਿਹੜੇ ਹੋਣਗੇ ਬੈਂਕ ਅਤੇ ਇੱਦਾਂ ਦੇ ਜਿਹੜੇ ਲੈਂਡਰ ਨੇ, ਉਹ ਤੁਹਾਡੀ ਇਸ ਸਿਚੁਏਸ਼ਨ ਨੂੰ ਸਮਝਦੇ ਹੋਏ, ਤੁਹਾਡੇ ਨਾਲ ਹਮਦਰਦੀ ਰੱਖਦੇ ਹੋਏ ਇਹ ਤੁਹਾਡੀ ਜਿਹੜੀ ਗੱਲ ਨੂੰ ਮੰਨਿਆ ਵੀ ਲਿਆ ਜਾਊਗਾ। ਉਹਨਾਂ ਨੂੰ ਜ਼ਰੂਰ ਇਹ ਚੀਜ਼ ਜਿਹੜੀ ਤੁਹਾਨੂੰ ਸ਼ੋਅ ਜਿਹੜੀ ਨਾਲ ਦੇ ਨਾਲ ਉਹਨਾਂ ਨੇ ਮੰਗਣੀ ਆ ਵੀ ਤੁਸੀਂ ਦੱਸੋ ਵੀ ਤੁਹਾਨੂੰ ਨਾਲ ਕਿੱਦਾਂ ਇਫੈਕਟ ਹੈਗਾ, ਵੀ ਤੁਸੀਂ ਫਿਰ ਦਿਖਾ ਸਕਦੇ ਆ ਵੀ ਆਹ ਦੇਖੋ ਮੇਰੀ ਜੌਬ ਦੇ ਉੱਤੇ ਇਸ ਟਾਈਮ ਜਾਣਾ ਜਿਹੜਾ ਮੇਰਾ ਬੰਦ ਹੋ ਗਿਆ ਆ, ਜਾਂ ਆਹ ਚੀਜ਼ ਹੋ ਗਿਆ, ਕੰਮ ਮੇਰਾ ਬਿਜ਼ਨਸ ਜਿਹੜਾ ਉਸ ਤਰੀਕੇ ਦੇ ਨਾਲ ਘਟ ਗਿਆ ਹੈਗਾ ਆ। ਸੋ ਡਾਇਰੈਕਟ ਤੁਸੀਂ ਜਿਹੜੇ ਆਪਣੇ ਲੈਂਡਰ ਆ ਬੈਂਕਾਂ ਦੇ ਨਾਲ ਜਿਨ੍ਹਾਂ ਤੋਂ ਤੁਸੀਂ ਲੋਨ ਲਏ ਹੈਗੇ ਆ, ਉਹਨਾਂ ਨੂੰ ਪਲੀਜ਼ ਜਿਹੜਾ ਆ ਡਾਇਰੈਕਟਲੀ ਕਰੋ, ਅਪਰੋਚ ਕਰੋ। ਸੋ ਉਹਦੇ ਨਾਲ ਤੁਹਾਨੂੰ ਵੀ ਜਿਹੜਾ ਇਸ ਦੇ ਵਿੱਚ ਕਿਤੇ ਨਾ ਕਿਤੇ ਰਾਹਤ ਹੋ ਸਕਦੀ ਹੈ। ਜਿਹੜੇ ਦਿਮਾਗ ਦੇ ਉੱਤੇ ਸਿਰ ਦੇ ਉੱਤੇ ਤਲਵਾਰ ਲਟਕ ਰਹੀ ਆ ਵੀ ਆਹ ਕਰਜ਼ਾ ਜਿਹੜਾ ਆਪਾਂ ਕਿੱਦਾਂ ਲਾਉਣਾ, ਪੇਮੈਂਟ ਆਪਾਂ ਜਿਹੜੀ ਉਹ ਕਿੱਦਾਂ ਕਰਨੀ ਆ, ਸੋ ਉਸ ਦੇ ਵਿੱਚ ਸ਼ਾਇਦ ਤੁਹਾਨੂੰ ਜਿਹੜਾ ਕੋਈ ਆਸ ਦੀ ਕਿਰਨ ਜਿਹੜੀ ਹੈ ਉਹ ਨਜ਼ਰ ਆ ਜਾਵੇ। ਸੋ ਬਿਲਕੁਲ ਕੁਝ ਕੁ ਇੰਸ਼ੋਰੈਂਸ ਕੰਪਨੀਆਂ ਨੇ ਪੇਮੈਂਟਾਂ ਜਿਹੜੀਆਂ ਆ ਉਹ ਡਿਲੇ ਕੀਤੀਆਂ। ਉਹਨਾਂ 'ਚੋਂ ਪ੍ਰੋਗਰੈਸਿਵ ਇੰਸ਼ੋਰੈਂਸ ਆ, ਉਹਨਾਂ ਨੇ ਕਿਹਾ ਜੇ 1 ਮਹੀਨਾ ਡਿਲੇ ਹੋਊਗੀ ਉਹ ਪਾਲਿਸੀਆਂ ਕੈਂਸਲ ਨਹੀਂ ਕਰਨਗੇ। ਸੋ ਇੱਦਾਂ ਦੀਆਂ ਜਿਹੜੀਆਂ ਰਿਪੋਰਟਸ ਆ ਰਹੀਆਂ ਆ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਟ੍ਰੇਜਰ ਸੈਕਟਰੀ ਮਨੂਚਨ ਨੇ ਇਹ ਵੀ ਕਿਹਾ ਵੀ ਜਿਹੜੀ ਸਟਾਕ ਮਾਰਕੀਟ ਹੈ ਇਹ ਓਪਨ ਰਹੂਗੀ। ਸਰੋਤਿਆਂ ਨੂੰ ਯਾਦ ਹੋਊਗਾ 9/11 ਤੋਂ ਬਾਅਦ ਕੁਝ ਦਿਨ ਲਈ ਸਟਾਕ ਮਾਰਕੀਟ ਕਲੋਜ਼ ਹੋ ਗਈ ਸੀ। ਸੋ ਉਹ ਕਹਿੰਦੇ ਵੀ ਅਸੀਂ ਪੂਰੀ ਸਟਾਕ ਮਾਰਕੀਟ ਓਪਨ ਰੱਖਾਂਗੇ, ਮੇਬੀ ਕੁਝ ਆਵਰ ਸ਼ਾਰਟ ਕਰ ਦਿੱਤੇ ਜਾਣ, ਪਰ ਮੈਂ ਕਹਿੰਦੇ ਗਰੰਟੀ ਦਿੰਦਾ ਆ ਅਮਰੀਕਨਸ ਨੂੰ ਕੋਈ ਵੀ ਜਿਹੜੀ ਬੈਂਕ ਆ ਉਹ ਬੰਦ ਨਹੀਂ ਹੋਊਗੀ। ਹਰ ਇੱਕ ਦਾ ਐਕਸੈਸ ਹੋਊਗਾ, ਹਰ ਇੱਕ ਕੋਲ ਹੱਕ ਹੋਊਗਾ ਆਪਣੇ ਪੈਸੇ ਕਢਾਉਣ ਦਾ, ਸਟਾਕ ਵੇਚਣ ਖਰੀਦਣ ਦਾ, 401k ਵੇਚਣ ਦਾ, ਉਹਨੂੰ ਯੂਜ਼ ਕਰਨ ਦਾ। ਸੋ ਇਹ ਉਹਨਾਂ ਨੇ ਪੂਰੀ ਅਸ਼ੋਰੈਂਸ ਦਿੱਤੀ ਹੈਗੀ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਅਸ਼ੋਰੈਂਸ ਦਿੱਤੀ ਹੈਗੀ ਆ, ਪਰ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਬਹੁਤ ਸਾਰੇ ਲੋਕਾਂ ਨਾਲ ਹੈਪੀ ਨਹੀਂ ਹੈਗਾ, ਖਾਸ ਕਰਕੇ ਜਿਹੜੇ ਕਰੋਨਾ ਵਾਇਰਸ ਦੀ ਗਾਈਡਲਾਈਨਸ ਨੂੰ ਵਾਇਲੇਟ ਕਰ ਰਹੇ ਹੈਗੇ ਆ, ਫੋਲੋ ਨਹੀਂ ਕਰ ਰਹੇ ਜੀ। ਸੋ ਇਸੇ ਤਰ੍ਹਾਂ ਡਾਕਟਰ ਡੈਬਰਾ ਵਰਕਸ ਇੱਕ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਕਰੋਨਾ ਵਾਇਰਸ ਟਾਸਕ ਫੋਰਸ ਦੇ, ਉਹਨਾਂ ਨੇ ਇਹ ਕਿਹਾ ਵੀ ਮੈਨੂੰ ਬਹੁਤ ਸਾਰੇ ਯੰਗ ਲੋਕ ਜਿਹੜੇ ਹੈਗੇ ਉਹਨਾਂ ਦੀਆਂ ਸਟੋਰੀਆਂ ਆ ਰਹੀਆਂ ਵੀ ਉਹ ਬਾਰ 'ਚ ਜਾਂ ਰੈਸਟੋਰੈਂਟਾਂ 'ਚ ਜਾ ਰਹੇ ਹੈਗੇ ਆ, ਕਿਉਂ ਕਈ ਸਟੇਟਾਂ ਨੇ ਹਜੇ ਨਹੀਂ ਬੰਦ ਕੀਤੇ। ਸੋ ਉਹਨਾਂ ਨੇ ਇਹ ਕਿਹਾ ਵੀ ਇੱਕੋ ਇੱਕ ਤਰੀਕਾ ਆ ਜੇ ਆਪਾਂ ਕੰਟੈਮੀਨੇਸ਼ਨ ਜਿਹੜੀ ਵਾਇਰਸ ਇਹ ਰੋਕਣੀ ਆ ਤੇ ਸਾਨੂੰ ਇਹ ਕੰਮ ਸਟਾਪ ਕਰਨਾ ਚਾਹੀਦਾ, ਤੇ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ। ਇਸ ਇਹਦੀ ਸੋਸ਼ਲ ਡਿਸਟੈਂਸਿੰਗ, ਫਲੈਟਨ ਦਾ ਕਰਵ ਜਿਹੜਾ ਚਰਚਾ ਜਿਹੜੀ ਉਹ ਚੱਲ ਰਹੀ ਆ, ਇਸ ਦੇ ਵਿੱਚ ਇਹ ਚੀਜ਼ਾਂ ਬਹੁਤ ਅਹਿਮ ਨੇ। ਬਹੁਤ ਸਾਰੇ ਜਿਹੜੇ ਗਵਰਨਰ, ਉੱਚ ਅਧਿਕਾਰੀ ਆ ਜਾਂ ਹੋਰ ਸੂਬਿਆਂ ਦੇ ਜਿਹੜੇ ਮੇਨ ਅਧਿਕਾਰੀ ਆ ਉਹ ਕਹਿ ਰਹੇ ਨੇ ਵੀ ਕਹਿੰਦੇ ਵੀ ਇਹ ਜਿਹੜੇ ਫੈਸਲੇ ਆ ਅਮਰੀਕਨਸ ਦੇ ਜੀਵਨ ਅਤੇ ਮੌਤ ਦਾ ਸਵਾਲ ਨੇ, ਇਸ ਲਈ ਜਿਹੜੇ ਸਾਨੂੰ ਸਖਤ ਫੈਸਲੇ ਜਿਹੜੇ ਉਹ ਲੈਣੇ ਪੈ ਰਹੇ ਨੇ। ਉਹ ਨਹੀਂ ਚਾਹੁੰਦੇ ਵੀ ਇਟਲੀ ਵਰਗੀ ਸਿਚੁਏਸ਼ਨ ਜਾਂ ਚਾਈਨਾ ਵਰਗੀ ਸਿਚੁਏਸ਼ਨ ਅਮਰੀਕਾ ਦੇ ਵਿੱਚ ਵੀ ਉਹ ਫੈਲੇ। ਸੋ ਇਹ ਸਾਰੀਆਂ ਚੀਜ਼ਾਂ ਧਿਆਨਯੋਗ ਹੈਗੀਆਂ। ਵੈਸੇ ਜਿਹੜਾ ਹਰਜੋਤ ਸਿੰਘ ਜੀ, ਕਿਸੇ ਨੇ ਟੈਸਲਾ ਬਾਰੇ ਪੁੱਛਿਆ ਸੀਗਾ ਵੀ ਉਹ ਓਪਨ ਆ ਜਾਂ ਨਹੀਂ। ਟੈਸਲਾ ਦੇ ਜਿਹੜਾ CEO ਹੈਗਾ ਆ ਮਸਕ, ਇਲਨ ਮਸਕ, ਉਹਨੇ ਕਿਹਾ ਆ ਵੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਮਾੜੇ ਮੋਟੇ ਵੀ ਇਲ ਆ ਜਾਂ ਅਨਕੰਫਰਟੇਬਲ ਆ, ਕਹਿੰਦੇ ਤੁਹਾਨੂੰ ਕੰਮ 'ਤੇ ਆਉਣ ਦੀ ਜ਼ਰੂਰਤ ਨਹੀਂ ਹੈ। ਕਹਿੰਦੇ ਪਰ ਪਰਸਨਲੀ ਮੈਂ ਕੰਮ 'ਤੇ ਜਿਹੜਾ ਉਹ ਹੋਊਂਗਾ। ਟੈਸਲਾ ਜਿਹੜੀ ਇੱਕ ਹਿਸਾਬ ਦੇ ਨਾਲ ਓਪਨ ਹੋਊਗੀ, ਜਦ ਕਿ ਟੈਸਲਾ ਉਹਨਾਂ ਕਾਉਂਟਰੀਜ਼ ਦੇ ਵਿੱਚ ਆਉਂਦੀ ਹੈ ਜਿੱਥੇ ਸ਼ੈਲਟਰ ਇਨ ਪਲੇਸ। ਸੋ ਅਲਟੀਮੇਟਲੀ ਮੈਨੂੰ ਲੱਗਦਾ ਇਹਨਾਂ ਨੂੰ ਬੰਦ ਕਰਨੀ ਪੈਣੀ, ਨਹੀਂ ਬਾਕੀ ਲੋਕ ਰੌਲਾ ਪਾਉਗੇ ਵੀ ਸਾਨੂੰ ਕਾਹਤੇ ਬੰਦ ਕੀਤਾ, ਰਾਈਟ ਜੀ। ਸੋ ਜਿਹੜੇ ਸਮਾਲ ਬਿਜ਼ਨੈਸਿਸ ਹੈਗੇ ਆ, ਜਿਹੜੇ ਖਾਸ ਕਰਕੇ ਰੈਸਟੋਰੈਂਟਸ ਹੈਗੇ ਆ ਜਿਨ੍ਹਾਂ 'ਚ ਬਿਜ਼ਨਸ ਇੰਟਰਪਸ਼ਨ ਹੋਈ ਹੈਗੀ ਆ, ਉਹਦੇ ਬਾਰੇ ਵੀ ਜਿਹੜੇ ਆ ਟ੍ਰੇਜਰ ਸੈਕਟਰੀ ਜਿਹੜੇ ਸੋਚ ਰਹੇ ਆ ਵੀ ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਜਿਹੜੀ ਆ ਉਹਨਾਂ ਨੂੰ ਕਵਰ ਕਰਾਂਗੇ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਸ ਚੀਜ਼ ਨੂੰ ਕਵਰ ਨਹੀਂ ਕਰ ਰਹੀਆਂ ਹੈਗੀਆਂ। ਸੋ ਇਹ ਜਿਹੜੀਆਂ ਅਪਡੇਟਸ ਹੈਗੀਆਂ, ਤੇ ਆਪਾਂ ਜ਼ਰੂਰ ਜੇ ਕੋਈ ਆਪਣਾ ਸਾਡਾ ਸਰੋਤਾ ਜੋ ਗੱਲ ਅਸੀਂ ਨਹੀਂ ਡਿਸਕਸ ਕੀਤੀ ਉਹਦੇ ਬਾਰੇ ਸਾਂਝੀ ਕਰਨੀ ਚਾਹੁੰਦਾ ਹੈ ਤਾਂ ਜ਼ਰੂਰ ਸਾਡੇ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਸਕਦੇ ਹੋ 408 272 5200 ਤੇ 408-272-5200। ਇੱਕ ਜ਼ਰੂਰ ਮੈਂ ਦੱਸਦਾ ਜਾਵਾਂ, ਆਪਾਂ ਟਰਾਈ ਕਰਾਂਗੇ ਜੇ ਕੋਈ ਅਨਪਲਾਇਮੈਂਟ ਆਫਿਸ 'ਚੋਂ ਸਾਡੇ ਨਾਲ ਕੰਟੈਕਟ ਹੋਇਆ। ਕੈਲੀਫੋਰਨੀਆ ਦੇ ਵਿੱਚ ਤੁਸੀਂ ਅਨਪਲਾਇਮੈਂਟ ਜਿਹੜੀ ਆ ਉਹ ਕਲੇਮ ਕਰ ਸਕਦੇ ਆ ਜੇ ਤੁਹਾਨੂੰ ਘਰ ਕੰਮ ਤੋਂ ਹੁਣ ਘਰ ਰਹਿਣਾ ਪੈਣਾ ਆ, ਕਿਉਂਕਿ ਜਿਹੜਾ ਆ ਲੋਕਡਾਊਨ ਜਾਂ ਜਿਹੜਾ ਇਹ ਲਾਇਆ 7 ਕਾਉਂਟੀ 'ਚ ਤੁਸੀਂ ਕੰਮ 'ਤੇ ਨਹੀਂ ਜਾ ਸਕਦੇ। ਪਹਿਲਾਂ ਕੀ ਹੁੰਦਾ ਸੀ, 1 ਵੀਕ ਦਾ ਵੇਟਿੰਗ ਪੀਰੀਅਡ ਹੁੰਦਾ ਸੀ। ਸੋ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਵੀ ਹੁਣ ਜਿਹੜਾ 1 ਵੀਕ ਦਾ ਵੇਟਿੰਗ ਪੀਰੀਅਡ ਆ ਉਹਨੂੰ ਮੈਂ ਖਤਮ ਕਰਤਾ। ਸੋ ਤੁਹਾਡਾ ਕੋਈ ਵੀ ਦਿਨ ਜਿਹੜਾ ਆ ਅਨਪਲਾਇਮੈਂਟ 'ਚ ਜਾਂ ਪੈਸੇ ਤੋਂ ਔਖਾ ਵੇਸਟ ਨਹੀਂ ਜਾਊਗਾ। ਪਰ ਯੂਜ਼ਲੀ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਅਨਪਲਾਇਮੈਂਟ ਹੁੰਦੀ ਆ ਉਹ ਉਨੀ ਤਾਂ ਨਹੀਂ ਮਿਲਦੀ ਜਿੰਨੀ ਤੁਹਾਡੀ ਤਨਖਾਹ ਹੁੰਦੀ ਆ, ਕੁਛ % ਹੁੰਦੀ ਆ। ਸੋ ਇਹ ਜ਼ਰੂਰ ਹੈਗਾ, ਇਹਦੇ ਬਾਰੇ ਜ਼ਰੂਰ ਆਪਾਂ ਵਾਰ-ਵਾਰ ਤੁਸੀਂ ਕਿੱਦਾਂ ਕਲੇਮ ਕਰ ਸਕਦੇ, ਕਿਉਂਕਿ
ਮੋਸਟਲੀ ਹੁਣ ਆਨਲਾਈਨ ਹੀ ਹੋਣਾ, ਇਹ ਨਹੀਂ ਵੀ ਤੁਸੀਂ ਉੱਥੇ ਜਾ ਕੇ ਵੀ ਲਾਈਨਾਂ ਲਾ ਸਕਦੇ ਵਾਕ ਆ। ਇਨ ਤਾਂ ਟੋਟਲੀ ਇੱਕ ਹਿਸਾਬ ਦੇ ਨਾਲ ਜੀ, ਬੰਦ ਹੀ ਨੇ ਸਾਰੀਆਂ ਜੀ। ਚੀਜ਼ਾਂ ਦੇ ਵਿੱਚ। ਜਿੱਦਾਂ ਆਪਾਂ ਪਹਿਲਾਂ ਵੀ ਦੱਸ ਰਹੇ ਸੀ ਵੀ ਜਿਹੜੇ ਤੁਹਾਡਾ ਕੋਈ ਕੰਮ ਵਾਕ ਇਨ ਵਾਲਾ ਹੈਗਾ ਆ, ਟਰਾਈ ਕਰੋ ਉਹਨੂੰ ਫੋਨ ਦੇ ਉੱਤੇ, ਜਿਹੜਾ ਹੋ ਸਕਦਾ ਉਹਨੂੰ ਫੋਨ ਦੇ ਉੱਤੇ ਹੀ ਕਰ ਲਓ। ਕਿਸੇ ਨੂੰ ਕੋਈ ਡਾਕੂਮੈਂਟ ਘੱਲਣਾ ਹੈ ਜਾਂ ਕਰਨਾ ਹੈ, ਅੱਜ ਕੱਲ੍ਹ WhatsApp ਹੁੰਦਾ ਆ, ਜਿਹੜੀ ਟੈਕਸਟ ਮੈਸੇजेस ਹੁੰਦੇ ਆ, ਈਮੇਲ ਹੁੰਦੀ ਆ, ਉਸ ਦਾ ਜਿਹੜਾ ਸਹਾਰਾ ਲੈ ਕੇ ਉਸ ਨੂੰ ਵਰਤੋ। ਕਈ ਜਿਹੜੇ ਸਵਾਲ ਪੁੱਛ ਰਹੇ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ 에ਅਰਪੋਰਟ ਤੇ ਆ ਰਹੇ ਨੇ ਇੰਡੀਆ ਤੋਂ, ਉਹ ਵੈਲਕਮ ਨੇ ਜੀ। ਉਹ ਸਟੇਟ ਡਿਪਾਰਟਮੈਂਟ ਨੇ ਤਾਂ ਉਹਨਾਂ ਨੂੰ ਓਕੇ ਹੀ ਆਖਿਆ ਵੀ ਜਿਹੜੇ ਲੀਗਲ ਪਰਮਾਨੈਂਟ ਰੈਜ਼ੀਡੈਂਟ ਆ ਉਹ ਆ ਸਕਦੇ ਨੇ। ਕਈ ਜਣੇ ਪੁੱਛ ਰਹੇ ਵੀ ਗੈਸ ਸਟੇਸ਼ਨ ਓਪਨ ਨੇ, ਗੈਸ ਸਟੇਸ਼ਨ ਚੱਲਦੇ ਰਹਿਣਗੇ ਕਿਉਂਕਿ ਇਨ ਦੀ ਐਂਡ ਗੱਡੀਆਂ ਚੱਲਣੀਆਂ ਨੇ, ਟਰੱਕ ਚੱਲਣੇ ਨੇ, ਸਾਰਾ ਕੁਝ ਚੱਲਣਾ ਆ, ਤਾਂ ਉਹਨਾਂ ਦੇ ਵਿੱਚ ਗੈਸ ਭਰਨ ਦੇ ਲਈ ਉਹ ਚੱਲਦੇ ਰਹਿਣੇ ਆ। ਕੁਝ ਕਾਲਰ ਵੀ ਆਪਣੇ ਨਾਲ ਜੁੜੇ, ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਕਰਦੇ ਹਾਂ। ਬਾਕੀ ਇਹਨਾਂ ਪੁਆਇੰਟਸ ਦੇ ਉੱਤੇ ਤੁਹਾਡੇ ਕੀ ਵਿਚਾਰ ਹੈਗੇ ਆ, ਜਿਹੜਾ ਇਹ ਸਟਿਮੂਲਸ ਪੈਕੇਜ ਕੱਲੇ ਨੂੰ ਦਿੱਤਾ ਜਾ ਰਿਹਾ ਆ, ਜਾਂ ਓਵਰਆਲ ਅਮਰੀਕਨ ਜਿਹੜੀ ਗਵਰਨਮੈਂਟ ਦੇ ਵੱਲੋਂ ਜਿਹੜੇ ਕਦਮ ਚੱਕੇ ਜਾ ਰਹੇ ਨੇ, ਜਾਂ ਸੂਬਾਈ ਪੱਧਰ ਦੇ ਉੱਤੇ ਜਿਹੜੇ ਗਵਰਨਮੈਂਟ ਕਦਮ ਚੱਕ ਰਹੀ ਆ, ਵੀ ਉਹਨਾਂ ਦੇ ਨਾਲ ਤੁਸੀਂ ਸਹਿਮਤ ਹੈਗੇ ਆ ਜਾਂ ਐਕਸਟਰਾ ਕੀ ਕਰਨਾ ਚਾਹੀਦਾ? ਜ਼ਰੂਰ ਇਹ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਆਪਣੇ ਜਿਵੇਂ ਜਿਹੜਾ ਬੰਦਾ ਲੋ ਇਨਕਮ ਚ ਹੈਗਾ, ਪਹਿਲਾਂ ਉਹ ਚਲੋ ਵਧੀਆ ਇਨਕਮ ਸੀਗੀ, ਵਧੀਆ ਜੌਬ ਕਰਦਾ ਸੀਗਾ, ਹੁਣ ਲੋ ਇਨਕਮ ਦੇ ਵਿੱਚ ਹੈ ਤੇ ਉਹਨੂੰ 1095 19 ਈਅਰ ਦੇ ਵਿੱਚ 2019 ਦੇ ਵਿੱਚ ਉਹ ਲੋ ਇਨਕਮ ਸੀਗਾ, ਉਹਦੀ ਆਮਦਨ 12,000 15,000 ਦੇ ਸੀਗੀ ਪਰ ਈਅਰ। ਤੇ ਹੁਣ ਉਹ ਕੀ ਹੈ ਕਿ 1095A ਉਹਨੂੰ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ, ਤੇ ਕੀ ਉਹ ਕੀ ਕਰ ਸਕਦਾ ਹੈ ਉਹ ਜਦੋਂ ਟੈਕਸ ਫਾਈਲ ਕਰੂਗਾ ਤਾਂ? ਇਹਦੇ ਬਾਰੇ ਹਜੇ ਡਿਟੇਲ ਸਾਨੂੰ ਕੁਝ ਨਹੀਂ ਪਤਾ ਭਾਜੀ, ਜਦੋਂ ਪਤਾ ਲੱਗਿਆ ਜ਼ਰੂਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਤੇ ਅਗਲੇ ਕਾਲਰ ਲਈਏ ਆਪਾਂ ਜੀ। ਆਪਣੇ ਨਾਲ ਅਗਲੇ ਕਾਲਰ ਨੇ ਅਮਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਤਾਂ ਇਹੀ ਕਾਲ ਕਰਨ ਦਾ ਮਕਸਦ ਸੀਗਾ ਕਿ ਸਾਰਿਆਂ ਨੂੰ ਇਹੀ ਹੈ ਕਿ ਘਰਾਂ ਦੇ ਵਿੱਚ ਰਹੋ, ਜੇ ਤੁਹਾਨੂੰ ਕੰਮ ਨਹੀਂਗਾ ਕੋਈ। ਦੂਜੀ ਗੱਲ ਹੈ, ਕੋਸ਼ਿਸ਼ ਇਹ ਕਰੋ ਇਹ ਨਾ ਹੋਵੇ ਵੀ ਆਪਾਂ ਬਾਹਰ ਵੀ ਨਾ ਜਾਈਏ, ਕੰਮ ਤੇ ਵੀ ਨਾ ਜਾਈਏ, ਤਾਂ ਕਿਸੇ ਦਾ ਫੋਨ ਆ ਗਿਆ ਵੀ ਮੈਂ ਵਿਹਲਾ, ਤੂੰ ਮੇਰੇ ਘਰੇ ਆ ਜਾ, ਆਪਾਂ ਬੈਠਦੇ ਗੱਪਾਂ ਮਾਰਦੇ ਖੇਡਦੇ ਆ। ਯੂ ਨੈਵਰ ਨੋ, ਤੁਸੀਂ ਵਾਲਮਾਰਟ ਗਏ ਹੋ, ਟਰਾਲੀ ਕਿਹੜੀ ਟੱਚ ਕੀਤੀ ਹੈ, ਕਿੱਦਾਂ ਹੈ। ਜੇ ਆਪਾਂ ਕੰਮ ਛੱਡਿਆ ਤਾਂ ਉਹਨੂੰ ਬਿਲਕੁਲ ਆਪਾਂ ਸੇਫਟੀ ਹੀ ਵਰਤੀਏ, ਇਹ ਨਾ ਸੋਚੀਏ ਵੀ ਜੇ ਆਪਾਂ ਕੰਮ ਛੱਡ ਕੇ ਕਿਸੇ ਦੇ ਘਰੇ ਜਾ ਕੇ ਕਰ ਲਈਏ। ਦੂਜੀ ਗੱਲ ਇਹ ਹੈ ਕਿ ਕੱਲ ਟੈਕਸਟ ਮੈਸੇਜ ਆ ਰਹੇ ਸੀ ਗਰੁੱਪ ਦੇ ਵਿੱਚ ਵੀ, ਤੇ ਇਹ ਪੋਸੀਬਲ ਹੈਗੇ ਕਿ ਤੁਹਾਡੇ ਦੌੜਨੋਂ ਕਿਤੇ ਜਾਂਦੇ ਆ ਸ਼ਾਮ ਨੂੰ ਤੇ ਕਹਿੰਦੇ ਆ ਤੁਹਾਡਾ ਟੈਸਟ ਕਰਨ ਆਏ ਆ ਅਸੀਂ ਕਰੋਨਾ ਵਾਇਰਸ ਦੇ ਕਰਕੇ। ਸੋ ਇਹ ਬੜੀਆਂ ਸਕੈਮ ਟੋਟਲੀ ਫਰਾਡ ਆ ਜੀ। ਬਿਲਕੁਲ ਤੇ ਡੋਰ ਨਾ ਖੋਲੋ, ਬੀ ਕੇਅਰਫੁਲ ਜੀ। ਬਿਲਕੁਲ, ਧੰਨਵਾਦ ਜੀ। ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਸੁਖਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸੈਕਰਾਮੈਂਟ ਤੋਂ ਬੋਲ ਰਿਹਾ ਜੀ। ਮੇਰਾ ਕੁਐਸਚਨ ਇਹ ਆ ਵੀ ਮੈਂ ਨਾ, ਜਿਸ ਤਰ੍ਹਾਂ ਮੈਂ ਕੱਲ ਨੂੰ ਮੇਰਾ ਬੇਟਾ ਉੱਥੇ ਸੈਂਟਾ ਕਰੂਜ਼ ਯੂਨੀਵਰਸਿਟੀ 'ਚ ਸਟੱਡੀ ਕਰਦਾ ਤੇ ਉਹ ਬੰਦ ਹੋ ਗਈ ਆ, ਮੈਂ ਉਹਨੂੰ ਲੈਣ ਜਾਣਾ, ਤੇ ਜਿਸ ਤਰ੍ਹਾਂ ਕਾਊਂਟਿੰਗਾਂ ਸ਼ਟ ਡਾਊਨ ਹੋ ਗਿਆ, ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਜਾਣ 'ਚ ਕੋਈ ਪ੍ਰੋਬਲਮ ਨਹੀਂ। ਤੁਸੀਂ ਦੱਸ ਸਕਦੇ ਵੀ ਆਹ ਸਿਚੁਏਸ਼ਨ ਹੈਗੀ ਆ। ਪੜ੍ਹਦਾ ਕਿੱਥੇ ਆ? ਸੈਂਟਾ ਕਰੂਜ਼ ਯੂਨੀਵਰਸਿਟੀ ਉਹ IT ਕਰ ਰਿਹਾ, ਮਤਲਬ ਉਹ ਯੂਨੀਵਰਸਿਟੀ ਬੰਦ ਕਰਤੀ ਆਨਲਾਈਨ। ਨਹੀਂ ਕੋਈ ਨਹੀਂ, ਇਦਾਂ ਦੀ ਕੋਈ ਪ੍ਰੋਬਲਮ ਨਹੀਂ। ਤੁਸੀਂ ਜ਼ਰੂਰ, ਕਿਉਂਕਿ ਇਹ ਐਸੈਂਸ਼ੀਅਲ ਪਾਰਟ ਆਫ ਲਾਈਫ ਆ, ਇਹ ਤਾਂ ਉਹਨੇ ਹੁਣ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣਾ ਹੀ ਆ। ਸੋ ਆਈ ਥਿੰਕ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ ਭਾਜੀ, ਮਿਹਰਬਾਨੀ, ਸ਼ੁਕਰੀਆ ਭਾਜੀ, ਬਹੁਤ ਵਧੀਆ ਪ੍ਰੋਗਰਾਮ ਹੈ, ਬਹੁਤ ਸਾਨੂੰ ਇਨਫੋਰਮੇਸ਼ਨ ਮਿਲਦੀ, ਮੈਂ ਡੇਲੀ ਸੁਣਦਾ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਜੀ ਅਗਲੇ ਕਾਲਰ ਨੇ ਮਹਿੰਦਰਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਜੀ ਭਾਜੀ ਮੈਂ ਮਹਿੰਦਰਪਾਲ ਬੋਲਦਾ ਇੱਥੋਂ ਸੈਨੋਸੇ ਤੋਂ ਜੀ। ਮੈਂ ਮੇਲਮੈਨ ਆ ਜੀ, ਮੈਨੂੰ 16 ਸਾਲ ਹੋ ਗਏ। ਤੇ ਜਿੱਦਾਂ ਤੁਸੀਂ ਕਹਿੰਦੇ ਕਰੋਨਾ ਵਾਇਰਸ, ਮੈਨੂੰ ਹਰੇਕ ਚੀਜ਼ ਨੂੰ ਟੱਚ ਕਰਨਾ ਪੈਂਦਾ ਜੀ। ਤੇ ਰੱਬ ਦੇ ਗੁਰੂ ਦੇ ਆਸਰੇ ਹੀ ਕਰੀ ਜਾਂਦਾ ਜੀ ਕੰਮ। ਤੇ ਅਸੀਂ ਹੁਣ ਹਰੇਕ ਪਾਰਸਲ ਨੂੰ ਟੱਚ ਕਰਦੇ, ਸਾਨੂੰ ਪਤਾ ਨਹੀਂ ਕਿੱਥੋਂ ਆਈ, ਕਿੱਥੋਂ ਮੇਲ ਆਈ, ਕਿੱਥੇ ਗਈ, ਕਿੱਥੇ ਆਈ, ਤੇ ਫਿਰ ਉਹਨੂੰ ਆਪਣੇ ਆਪ ਨੂੰ ਸਾਫ਼ ਸਫਾਈ ਰੱਖਣੀ ਪੈਂਦੀ ਹੈ ਜੀ। ਹੋਰ ਕੋਈ ਕੰਮ ਨਹੀਂ, ਮਗਰ ਅਸੀਂ ਮਨਾ ਵੀ ਨਹੀਂ ਕਰ ਸਕਦੇ ਕਿਉਂਕਿ ਗਵਰਨਮੈਂਟ ਆਫਿਸ ਆ, ਇਹ ਬੰਦ ਹੋਏ ਨਹੀਂ, ਨਾਲੇ ਅਸੈਂਸ਼ੀਅਲ ਪਾਰਟ ਆਫ ਦਾ ਬਿਲਕੁਲ ਲੋਕਾਂ ਦੇ ਕਈ ਕੁਐਸਚਨ ਇਨਫੋਰਮੇਸ਼ਨ। ਬਿਲਕੁਲ ਉਹੀ ਪ੍ਰੀਕਾਸ਼ਨ ਹੀ ਲੈ ਸਕਦੇ, ਜਿਸ ਤਰ੍ਹਾਂ ਮੈਂ ਦੇਖਿਆ ਬੈਂਕਾਂ ਦੇ ਵਿੱਚ ਵੀ ਗਲਵ ਪਾਇਓ ਸਾਰੇ, ਤੇ ਬਾਰ-ਬਾਰ ਧੋ ਹੱਥ ਸਾਫ਼ ਜਿਹਾ। ਸੋ ਉਹ ਚੀਜ਼ਾਂ ਜ਼ਰੂਰੀ ਆ ਜੀ। ਹਾਂਜੀ, ਕੰਮ ਕਰਨਾ ਔਖਾ ਹੋ ਗਿਆ ਜੀ। ਕਈ ਕਸਟਮਰ ਵੀ ਹੈਗੇ, ਕਸਟਮਰ ਵੀ ਇਹ ਕਰਦੇ ਆ। ਹਾਲੇ ਕੱਲ ਮੈਂ ਪਾਰਸਲ ਡਿਲੀਵਰ ਕੀਤਾ ਕਿਸੇ ਦੇ ਘਰੇ, ਤੇ ਉਹ ਪਹਿਲੇ ਸਪਰੇਅ ਲੈ ਕੇ ਆਏ, ਉਹਨਾਂ ਨੇ ਸਪਰੇਅ ਪਾਰਸਲ ਤੇ ਕੀਤਾ ਚੱਕਣ ਤੋਂ ਪਹਿਲੇ। ਹਾਂਜੀ, ਫਿਰ ਡਰ ਬਹੁਤ ਆ, ਖੌਫ ਬਹੁਤ ਆ ਜੀ ਇਸ ਦਾ, ਜਿਹੜੀ ਸਿੱਧੀ ਜੀ ਗੱਲ, ਅੰਡਰਲਾਈਨਿੰਗ ਗੱਲ ਇਹ ਹੈਗੀ ਜੀ। ਚਲੋ ਥੈਂਕ ਯੂ ਦੱਸਣ ਦੇ ਲਈ। ਤੇ ਬਾਕੀ ਪ੍ਰੀਕਾਸ਼ਨਸ ਜ਼ਰੂਰ ਲਓ। ਬਾਕੀ ਜਿੰਨੇ ਹੋਰ ਵੀ ਮੇਲਮੈਨ ਹੈਗੇ ਨੇ, ਜਿੰਨੇ ਵੀ
ਚਾਹੇ UPS ਦੇ ਨਾਲ ਆ, ਚਾਹੇ USPS ਦੇ ਨਾਲ, FedEx ਦੇ ਨਾਲ, ਜਿਨ੍ਹਾਂ ਨਾਲ ਵੀ ਆ, ਆਪਣੇ ਪ੍ਰੀਕਾਸ਼ਨ ਭਾਈ ਜਿਹੜੇ ਰੱਖੋ। ਜਿਹੜਾ ਗਲਵਜ਼ ਵਾਲਾ ਇੱਕ ਡੱਬਾ ਜਿਹੜਾ ਪੂਰਾ ਆਪਣੇ ਕੋਲ ਰੱਖੋ। ਸੇਮ ਗਲਵ ਵੀ ਬਾਰ-ਬਾਰ ਨਾ ਜਿਹੜਾ ਯੂਜ਼ ਕਰੀ ਜਾਓ, ਕੁਛ ਚਿਰ ਬਾਅਦ ਜਿਹੜਾ ਉਹਨਾਂ ਨੂੰ ਤੁਹਾਨੂੰ ਡਿਸਪੋਜ਼ ਆਫ ਵੀ ਕਰਨਾ ਪੈਣਾ। ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਜਦੋਂ ਅਸੀਂ ਟੈਕਸ ਫਾਈਲ ਕਰਦੇ ਹਾਂ, ਹੁਣ ਮੈਂ ਟੈਕਸ ਫਾਈਲ ਕਰਕੇ ਆਇਆ ਸੀ ਤੇ ਉਹਨਾਂ ਨੇ ਮੇਰਾ ਕੋਈ ਟੈਕਸ ਬਣਾਇਆ, $5,000-6,000 ਬਣਾਇਆ ਉਹਨਾਂ ਨੇ। ਤੇ ਇਹ ਹੁਣ ਟੈਕਸ ਅਸੀਂ ਇਮੀਡੀਏਟਲੀ ਪੇ ਕਰ ਦਈਏ ਜਾਂ ਹਲੇ ਵੇਟ ਕਰ ਲਈਏ? IRS ਦਾ ਵੀ ਹੋ ਸਕਦਾ ਵੀ ਅਸੀਂ ਇੰਸਟਾਲਮੈਂਟ ਵੀ ਪੇ ਕਰ ਸਕਦੇ ਹਾਂ। ਜੀ ਬਿਲਕੁਲ, ਹਜੇ ਵੈਸੇ April 15 ਡੇਟ ਤਾਂ ਹੈਗੀ ਆ, ਪਰ ਆਹ ਜਿਹੜਾ ਨਵਾਂ ਪੈਕੇਜ ਹੈ ਨਾ, ਉਹਦੇ 'ਚ ਉਹ ਕਹਿੰਦੇ ਆ ਵੀ ਅਸੀਂ 90 ਦਿਨਾਂ ਦਾ ਡਿਲੇ ਕਰਨ ਦੀ ਗੱਲ ਉਹ ਕਰ ਰਹੇ ਹੈਗੇ ਆ। ਸੋ ਹੋਪਫੁਲੀ ਮੈਨੂੰ ਲੱਗਦਾ ਇਸ ਵੀਕ 'ਚ ਹੀ ਜਿਹੜਾ ਇਹ ਪੈਕੇਜ ਆ ਪਾਸ ਹੋ ਜਾਣਾ। ਸੋ ਉਹਦੇ ਬਾਰੇ ਤੁਸੀਂ ਥੋੜ੍ਹਾ ਚਿਰ ਵੇਟ ਕਰਕੇ ਦੇਖ ਲਓ। ਹਾਂਜੀ, ਓਕੇ ਥੈਂਕ ਯੂ ਬਾਈ। ਧੰਨਵਾਦ। ਥੈਂਕ ਯੂ ਜੀ ਬਿਲਕੁਲ, ਇਹ ਚੀਜ਼ਾਂ ਜ਼ਰੂਰ ਅਹਿਮ ਜਿਹੜੀਆਂ ਰੱਖਣ ਵਾਲੀਆਂ। ਇੱਕ ਆਪਾਂ ਹਰਜੋਤ ਸਿੰਘ ਜੀ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੇ ਸਰੋਤਿਆਂ ਦੀਆਂ ਕਾਲਸ ਆਪਾਂ ਫਿਰ ਇੱਦਾਂ ਹੀ ਜਿਹੜੇ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408-272-5200 ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248-228-4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਜ਼। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼ 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916-956-3094 9169563094। ਭਾਗਵਾਨ ਨੇ, ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ। ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove।
ਸਰਦਾਰ ਜੀ ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ ਖਰੀਦਣ ਦੇ ਨਾਲ ਲਵ ਸੀਟ ਬਿਲਕੁਲ ਫ੍ਰੀ ਤੇ ਹੋਰ ਵੀ ਬਹੁਤ ਸਾਰੀਆਂ ਦਿਲਕਸ਼ ਡੀਲਸ ਚੱਲ ਰਹੀਆਂ ਹਨ। ਨਾਲੇ ਫਾਈਨੈਂਸ ਵੀ ਕਰਦੇ ਆ, 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758, 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਕਿ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਜੀ ਆਇਆਂ ਨੂੰ। ਤੇ ਇੱਕ ਆਸਟ੍ਰੇਲੀਆ ਤੋਂ ਜਿਹੜੀ ਖਬਰ ਆ ਰਹੀ ਹੈ, ਉੱਥੇ ਜਿਹੜੇ ਸਿੱਖ ਵੋਲੰਟੀਅਰਸ ਆਸਟ੍ਰੇਲੀਆ ਨੇ ਜਿਹੜੇ ਕਹਿੰਦੇ ਵੀ 18 ਮਾਰਚ ਤੋਂ ਲੈ ਕੇ 1 ਅਪ੍ਰੈਲ ਤੱਕ ਫ੍ਰੀ ਫੂਡ ਦੀ ਡਿਲੀਵਰੀ ਸਰਵਿਸ ਜਿਹੜੀ ਉਹ ਸ਼ੁਰੂ ਕੀਤੀ ਆ। ਫਰੈਸ਼ਲੀ ਕੁਕਡ ਵੈਜੀਟੇਰੀਅਨ ਫੂਡ ਇਸ ਮੌਕੇ ਦੇ ਉੱਤੇ ਜਿਹੜੇ ਉਹ ਇਲਾਕਿਆਂ ਦੇ ਵਿੱਚ ਵੱਖ-ਵੱਖ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਉੱਥੇ ਪ੍ਰਭਾਵਿਤ ਲੋਕਾਂ ਦੇ ਵਿੱਚ ਉਹਨਾਂ ਨੂੰ ਉਹ ਜਿਹੜਾ ਪਹੁੰਚਾਇਆ ਕਰਨਗੇ। ਸ਼ਾਮੀ 6 ਤੋਂ 8 ਵਜੇ ਤੱਕ ਕਹਿੰਦੇ ਆ ਜੀ ਉਹ ਹੋਇਆ ਕਰੂਗਾ ਤੇ ਉਹਨਾਂ ਨੇ ਫ਼ੋਨ ਨੰਬਰ ਵਗੈਰਾ ਉੱਥੇ ਆਪਣਾ ਦੱਸਿਆ ਹੋਇਆ ਆ। ਸੋ ਉਹ ਦੱਸੋ ਤੇ ਕਹਿੰਦੇ ਦੁਪਹਿਰ 12 ਵਜੇ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਦੱਸ ਦਿਓ। ਪਰ ਇਹਦੇ ਵਿੱਚ ਇਹ ਹੋਵੇ ਵੀ ਜਿਹਨੂੰ ਐਕਚੁਅਲ ਦੇ ਵਿੱਚ ਜ਼ਰੂਰਤ ਹੈਗੀ ਆ ਉਹ ਜਿਹੜਾ ਕਰੇ। ਇਹ ਨਾ ਹੋਵੇ ਵੀ ਜਿਹੜਾ ਸਾਰਾ ਕੁਝ ਕਰੇ ਹੋਣ ਦੇ ਬਾਵਜੂਦ ਵੀ ਬਾਅਦ 'ਚ ਕਹੇ ਵੀ ਚੱਲ ਕੋਈ ਨਹੀਂ ਆਪਾਂ ਇਹਨਾਂ ਨੂੰ ਆਰਡਰ ਕਰ ਦਿੰਦੇ। ਉਹਨਾਂ ਨੇ ਮਨਾ ਤਾਂ ਨਹੀਂ ਕਰਨਾ ਤੁਹਾਨੂੰ, ਪਰ ਆਪਾਂ ਨੂੰ ਆਪ ਹੀ ਜਿਹੜਾ ਉਹ ਚਾਹੀਦਾ ਤਾਂ ਜੋ ਵੱਧ ਤੋਂ ਵੱਧ ਜਿਨ੍ਹਾਂ ਨੂੰ ਇਸ ਟਾਈਮ ਜ਼ਰੂਰਤ ਹੈਗੀ ਆ ਲੋਕਾਂ ਨੂੰ ਉਹਨਾਂ ਤੱਕ ਉਹ ਮਦਦ ਹੋ ਸਕੇ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ 2 ਗੁਰੂ ਘਰ, ਗੁਰਦੁਆਰਾ ਸਾਹਿਬ ਰਿਵਰਸਾਈਡ ਤੇ ਗੁਰਦੁਆਰਾ ਸਾਹਿਬ ਫਰੀਮਾਉਂਟ, ਇਹਨਾਂ ਨੇ ਵੀ ਫੂਡ ਪੈਂਟਰੀ ਜਿਹੜੀ ਸ਼ੁਰੂ ਕੀਤੀ ਹੈਗੀ ਆ। ਜੇ ਕਿਸੇ ਨੂੰ ਵੀ ਕੋਈ ਬਜ਼ੁਰਗ ਜਿਹੜਾ ਆ ਨਹੀਂ ਜਾ ਸਕਦਾ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਫੂਡ ਦਾ ਸਮਾਨ, ਟਾਇਲਟਰੀ ਜਾਂ ਸੈਨੀਟੇਸ਼ਨ ਦਾ ਸਮਾਨ ਚਾਹੀਦਾ ਤੇ ਗੁਰੂ ਘਰ ਨੂੰ ਕੰਟੈਕਟ ਕਰੋ। ਉਹ ਕਹਿੰਦੇ ਅਸੀਂ ਤੁਹਾਡੇ ਡਿਲੀਵਰ ਕਰਾਂਗੇ ਉਸ ਏਰੀਏ ਦੇ ਵਿੱਚ। ਸੋ ਬਹੁਤ ਵਧੀਆ ਗੱਲ ਹੈਗੀ ਆ, ਵਧਾਈ ਦੇ ਪਾਤਰ ਆ। ਸਾਰੇ ਇੱਦਾਂ ਦਾ ਕੰਮ ਕਰਨਾ ਚਾਹੀਦਾ ਹੈਗਾ। ਤੇ ਜੇ ਹੋਰ ਵੀ ਕੋਈ ਆਪਣੀ ਆਰਗੇਨਾਈਜੇਸ਼ਨ ਇਹ ਕਰ ਰਹੀ ਆ, ਜ਼ਰੂਰ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ 408 272 5200 ਤੇ, ਤਾਂ ਕਿ ਹੋਰ ਵੀ ਜੇ ਕੋਈ ਵਲੰਟੀਅਰ ਉਸ ਆਰਗੇਨਾਈਜੇਸ਼ਨ ਨਾਲ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ। ਕੋਈ ਕਿਸੇ ਤਰ੍ਹਾਂ ਦੀ ਹੈਲਪ ਕਰਨੀ ਚਾਹੁੰਦਾ ਉਹ ਵੀ ਕਰ ਸਕਦੇ ਹੈਗੇ ਆ ਜੀ। ਜੀ ਬਾਕੀ ਆਸਟ੍ਰੇਲੀਆ ਵਾਲੇ ਨੇ ਵੀ ਕਿਹਾ ਆਸਟ੍ਰੇਲੀਅਨਸ ਜਿਹੜੇ ਨਾਗਰਿਕ ਬਾਰ-ਬਾਰ ਹੋਰ ਮੁਲਕਾਂ ਦੇ ਵਿੱਚ ਗਏ ਆ ਵੀ ਆ ਜਾਓ ਜੀ, ਮੁੜਾਓ ਵਾਪਸ ਘਰ ਨੂੰ। ਬੇਸਿਕਲੀ ਉਹ ਵੀ ਮੈਨੂੰ ਲੱਗਦਾ ਬਾਰਡਰ ਕਲੋਜ਼ ਕਰਨ ਦੇ ਇਰਾਦੇ ਦੇ ਨਾਲ ਜਿਹੜਾ ਇਹ ਸਾਰਾ ਕੁਛ ਉੱਥੇ ਕੀਤਾ ਜਾ ਰਿਹਾ ਆ। ਤੇ ਜਿਹੜੀ ਖਾਲਸਾ ਏਡ USA ਵਾਲਿਆਂ ਨੇ ਨਦਰਨ ਕੈਲੀਫੋਰਨੀਆ ਇਲਾਕੇ ਦੇ ਵਿੱਚ ਆਖਿਆ ਆ ਵੀ ਜਿਹੜਾ ਵੀ ਕੋਈ ਸੀਨੀਅਰ ਸਿਟੀਜ਼ਨ ਜਾਂ ਇੰਡੀਵਿਜੂਅਲ ਜਿਨ੍ਹਾਂ ਨੂੰ ਗਰੋਸਰੀ ਚਾਹੀਦੀ, ਸਪਲਾਈਜ਼ ਚਾਹੀਦੀ ਆ ਤੇ ਉਹ ਬਾਹਰ ਜਿਹੜਾ ਉਹ ਨਹੀਂ ਜਾ ਸਕਦੇ ਜਾਂ ਉਹ ਅਵੋਇਡ ਕਰ ਰਹੇ ਨੇ ਤੇ ਕਹਿੰਦੇ ਵੀ ਉਹ ਸਾਡੇ ਨਾਲ ਕੰਟੈਕਟ ਕਰੋ ਤੇ ਉਹ ਵੀ ਜਿਹੜੀ ਉਹਨਾਂ ਦੀ ਜਿਹੜੀ ਇਸ ਚੀਜ਼ ਦੇ ਵਿੱਚ ਮਦਦ ਆ ਉਹ ਕਰਨਗੇ। ਤੇ ਆਓ ਜਿਹੜੇ ਕੁਝ ਕਾਲਰਸ ਆਪਣੇ ਨਾਲ ਜੁੜੇ ਉਹਨਾਂ ਦੇ ਨਾਲ ਆਪਾਂ ਵਾਰੀ-ਵਾਰੀ ਸਿਰ ਜਿਹੜੀ ਗੱਲਬਾਤ ਕਰਦੇ ਨੇ। ਅਗਲੇ ਕਾਲਰ ਨੇ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਦੋਨਾਂ ਭਰਾਵਾਂ ਦੇ ਜਸਟ ਸੈਕਿੰਡ ਹੀ ਲੈਣੇ ਕਿਉਂਕਿ ਬਹੁਤ ਕੀਮਤੀ ਸਮਾਂ ਸਾਰੇ ਸਰੋਤੇ ਪਿੱਛੇ ਲਾਈਨ 'ਚ ਹੋਣੇ ਆ। ਮੈਂ ਤੁਹਾਡੇ ਦੋਨਾਂ ਵੀਰਾਂ ਦਾ ਨਾ ਬਹੁਤ ਧੰਨਵਾਦ ਕਰਦਾ ਸਾਰਿਆਂ ਵੱਲੋਂ। ਤੁਹਾਨੂੰ ਗੁਰੂ ਸਾਹਿਬ ਇਸ ਤਰ੍ਹਾਂ ਚੜ੍ਹਦੀ ਕਲਾ ਰੱਖਣ। ਤੁਸੀਂ ਇੰਨੀ ਬਰੀਕੀ 'ਚ ਜਾ ਕੇ ਵੀਰ ਜੀ ਹਰ ਗੱਲ ਦੱਸਦੇ ਹੋ, ਸਾਨੂੰ ਅਵੇਅਰ ਕਰਦੇ ਹੋ। ਕੱਲ ਮੈਂ ਤੁਹਾਡੀ ਜਦੋਂ ਗੱਲ ਸੁਣ ਰਿਹਾ ਸੀਗਾ ਤੇ ਮੇਰੇ ਕੋਲ ਪੀਜ਼ਾ ਪਲੇਸ ਆ ਵੀਰ ਜੀ, ਤੇ ਮੈਂ ਉਸੇ ਵੇਲੇ ਤੁਹਾਡੀ ਗੱਲ ਸੁਣਨ ਤੋਂ ਬਾਅਦ ਆਨਲਾਈਨ ਟੈਕਸਟ ਕਰ ਦਿੱਤਾ ਸੀਗਾ ਆਪਣੇ EMPLOYEES ਨੂੰ ਵੀ ਡਾਈਨਿੰਗ ਟੋਟਲੀ ਬੰਦ ਕਰ ਦਿਓ, ਓਨਲੀ ਟੇਕ ਆਊਟ ਕਰ ਦਿਓ। ਜੀ ਧੰਨਵਾਦ ਜੀ। ਤੇ ਗੁਰੂ ਸਾਹਿਬ ਕਿਰਪਾ ਕਰਨ ਜੀ ਤੁਹਾਨੂੰ ਦੋਨਾਂ ਵੀਰਾਂ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ 'ਚ ਰੱਖਣ ਜੀ। ਮੈਂ ਬਸ ਇਹੀ ਕਹਿਣਾ ਸੀ। ਥੈਂਕ ਯੂ ਸੁਖਵਿੰਦਰ ਜੀ, ਥੈਂਕ ਯੂ। ਧੰਨਵਾਦ। ਸੋ ਬਹੁਤ ਵਧੀਆ ਡਿਸੀਜਨ ਆ। ਇੱਕ ਤਾਂ ਤੁਹਾਡੇ EMPLOYEE ਵੀ ਸੇਫ ਆ ਤੇ ਬਾਕੀ ਜਿਹੜੇ ਕਸਟਮਰ ਵੀ ਸੇਫ ਹੈਗੇ ਆ ਜੀ। ਬਿਲਕੁਲ। ਅਗਲੇ ਕਾਲਰ ਨੇ ਰਣਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਸਿੰਘ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੈਂ 75 ਸਾਲ ਦੀ ਉਮਰ ਆ, ਖੇਤਾਂ 'ਚ ਕੰਮ ਕਰ ਸਕਦਾ? ਇਹਦਾ ਕਰੋਨਾ ਵਾਇਰਸ ਨਾਲ ਕੀ ਲੈਣਾ ਦੇਣਾ ਜੀ?
ਨਹੀਂ ਉਹ ਮਤਲਬ ਕਹਿੰਦੇ ਨੇ ਵੀ ਬਾਹਰ ਨਾ ਨਿਕਲੋ। ਤੁਸੀਂ ਕਿੱਥੇ ਰਹਿੰਦੇ ਆ? ਯੂਬਾ ਸਿਟੀ। ਹਾਂਜੀ, ਯੂਬਾ ਸਿਟੀ 'ਚ ਕੋਈ ਪ੍ਰੋਬਲਮ ਨਹੀਂ, ਕੰਮ ਕਰ ਸਕਦੇ ਆ 18 ਘੰਟੇ ਕਰੋ ਚਾਹੇ। ਸਿਰਫ ਇਹ ਬੇਰੀਏ ਦੀ ਆ ਜਿਹੜੀਆਂ 7 ਕਾਉਂਟੀ ਉੱਥੇ ਆ ਉਹਨੀ ਰਿਸਟ੍ਰਿਕਸ਼ਨ ਲਾਈ ਆ। ਹਾਂਜੀ ਠੀਕ ਆ ਹਾਂਜੀ, ਠੀਕ ਠੀਕ ਆ ਜੀ, ਓਕੇ ਜੀ, ਓਕੇ ਜੀ ਬਿਲਕੁਲ। ਇਹ ਆਪਾਂ ਬਾਰ-ਬਾਰ ਜਿਹੜੇ ਕਲੀਅਰ ਕਰਦੇ ਜਾਈਏ, ਬੇ ਏਰੀਏ ਦੀਆਂ ਜਿਹੜੀਆਂ ਇਹ ਉਹਦਾ ਕਾਰਨ ਇਹ ਆ ਵੀ ਸਭ ਤੋਂ ਵੱਧ ਜਿਹੜੇ ਕੇਸ ਆ ਉਹ ਬੇ ਏਰੀਏ 'ਚ ਹੀ ਹੋਏ ਹੈਗੇ। ਡੈਂਸਲੀ ਪੋਪੂਲੇਟਿਡ, ਇੱਕ ਦੂਜੇ ਦੇ ਨਾਲ ਲੋਕਾਂ ਦਾ ਜਿਹੜਾ ਮਿਲਣ ਜੁਲਣ ਜ਼ਿਆਦਾ ਆ, ਕੰਪਨੀਆਂ ਆ, ਹੋਰ ਸਟੋਰ ਆ, ਭੀੜ ਭੜੱਕਾ ਵਾਲਾ ਥੋੜ੍ਹਾ ਇਲਾਕਾ ਜ਼ਿਆਦਾ ਹੈ। ਸੋ ਇਸ ਕਰਕੇ ਉਹਨਾਂ ਨੇ ਇਹ ਫੈਸਲਾ ਇੱਥੇ ਲਿਆ ਹੈਗਾ ਵੀ ਫੈਲੇ ਜਿਹੜਾ ਉਹ ਜ਼ਿਆਦਾ ਨਾ। ਅਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਜਿਹੜੇ ਕਈ ਫੈਸਲੇ ਕਿ ਹੋਰ ਸੂਬਿਆਂ ਜਾਂ ਹੋਰ ਸਟੇਟਾਂ ਤੋਂ ਵੀ ਜਿਹੜੇ ਆਪਾਂ ਨੂੰ ਸੁਣਨ ਨੂੰ ਮਿਲ ਸਕਦੇ। ਜਿੱਦਾਂ ਜਿੱਦਾਂ ਵੀ ਹੋਊਗਾ ਉਹ ਡੈਫੀਨੇਟਲੀ ਜਿਹੜੇ ਆ ਤੁਹਾਨੂੰ ਆਪਾਂ ਦੱਸਦੇ ਜਾਵਾਂਗੇ। ਬਾਕੀ ਇੱਕ ਚੀਜ਼ ਜ਼ਰੂਰੀ ਆ ਵੀ ਪਰਹੇਜ਼ ਕਰਨਾ ਤੁਹਾਡਾ ਜਿਹੜਾ ਉਹ ਕੰਮ, ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਪਰਹੇਜ਼ ਖੁਦ ਨੂੰ ਵੀ ਰੱਖਣਾ ਆ। ਜੇ ਤੁਸੀਂ ਇਲ੍ਹਾਂ ਬਿਮਾਰ ਆ ਅਤੇ ਫਿਰ ਤੁਹਾਨੂੰ ਜਿਹੜਾ ਉਹ ਬਾਹਰ ਨਹੀਂ ਜਿਹੜਾ ਉਹ ਜਾਣਾ ਚਾਹੀਦਾ, ਚਾਹੇ ਤੁਸੀਂ ਖੇਤਾਂ 'ਚ ਕੰਮ ਕਰਦੇ ਆ ਅਤੇ ਚਾਹੇ ਉਹ ਤੁਸੀਂ ਕਿਤੇ ਵੀ ਕੰਮ ਕਰਦੇ ਹੋਏ। ਸੋ ਇਰਾਨ ਵਾਲਿਆਂ ਨੇ ਵਾਰਨਿੰਗ ਦਿੱਤੀ ਆ ਵੀ ਉਹਨਾਂ ਦੇ ਮੁਲਕ 'ਚ ਕਹਿੰਦੇ ਵੀ ਮਿਲੀਅਨਸ ਆਫ ਲੋਕ ਜਿਹੜੇ ਉਹ ਮਰ ਸਕਦੇ। ਉਹਨਾਂ ਦਾ ਇੱਕ ਟੌਪ ਦਾ ਲੀਡਰ ਵੀ ਆ, ਇੱਕ ਅੱਜ ਉਹਦੀ ਜਿਹੜੀ ਡੈਥ ਹੋ ਗਈ ਹੈਗੀ। ਦੇਖ ਲਓ ਉੱਥੇ 1/3 ਜਿਹੜੀ ਪਾਰਲੀਮੈਂਟ ਆ ਉਸ ਦੇ ਉੱਤੇ ਜਿਹੜਾ ਇਹ ਕਹਿਰ ਕਰੋਨਾ ਦਾ ਆਇਆ ਆ। ਉਹਨਾਂ ਦੇ ਵੱਲੋਂ ਕੱਲ੍ਹ ਇਹ ਬਿਆਨ ਆਇਆ ਸੀ, ਕਹਿੰਦੇ ਵੀ ਅਮਰੀਕਾ ਵਾਲਿਆਂ ਨੇ ਜਿਹੜਾ ਕਰੋਨਾ ਵਾਇਰਸ ਸਾਡੇ ਇੱਥੇ ਛੱਡਿਆ ਆ, ਅਤੇ ਪਤਾ ਨਹੀਂ ਅਮਰੀਕਾ ਵਾਲੇ ਕੋਈ ਕਮਲੇ ਥੋੜ੍ਹੀ ਆ ਵੀ ਉੱਥੇ ਉਹ ਛੱਡਣਗੇ ਅਤੇ ਆਪਣੇ ਵੀ ਇੱਥੇ ਜਿਹੜਾ ਨਾਲ ਲਿਆ ਉਹ ਲੈ ਆਉਣਗੇ। ਸੋ ਆਈ ਡੋਂਟ ਨੋ ਇਸ ਮੌਕੇ ਦੇ ਉੱਤੇ ਜਿਹੜੀਆਂ ਇੱਦਾਂ ਦੀਆਂ ਵੀ ਜਿਹੜੀਆਂ ਬਿਆਨਬਾਜ਼ੀਆਂ ਡੈਫੀਨੇਟਲੀ ਚੱਲ ਰਹੀਆਂ, ਪਰ ਇਸ ਮੌਕੇ ਪੂਰੇ ਵਿਸ਼ਵ ਨੂੰ ਇਕੱਠੇ ਹੋ ਕੇ ਇਸ ਦਾ ਜਿਹੜਾ ਹੱਲ ਲੱਭਣ ਵੱਲ ਨੂੰ ਜਿਹੜਾ ਉਹ ਚਾਹੀਦਾ। ਗੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਗੁਰਿੰਦਰ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂ ਵੀਰ ਜੀ, ਸੈਕਰਾਮੈਂਟੋ ਰਹਿੰਦੇ, ਮੈਂ ਪਤਾ ਕਰਨਾ ਜਿੱਦਾਂ ਮੈਂ ਕੋਈ ਅਪਡੇਟ ਹੋਵੇ, ਜਿੱਦਾਂ ਆਪਾਂ ਪ੍ਰੋਪਰਟੀ ਟੈਕਸ ਈਅਰਲੀ ਪੇ ਕਰਦੇ ਟਵਾਈਸ ਅਤੇ 10 ਅਪ੍ਰੈਲ ਨੂੰ ਪੇ ਕਰਨਾ, ਉਹਦੇ ਜਿੰਨਾ ਕੋਈ ਉਹਦੇ ਬਾਰੇ ਕੋਈ ਨਹੀਂ ਹੈ। ਹਾਂਜੀ, ਹਜੇ ਤਾਂ ਕੋਈ ਅਪਡੇਟ ਨਹੀਂ ਹੈਗੀ। ਹਾਂਜੀ, ਉਹ ਅਪ੍ਰੈਲ 10 ਹੁੰਦੀ ਆ ਲਾਸਟ ਡੇਟ ਟੈਕਸ ਪੇ ਕਰਨ ਦੀ, ਪ੍ਰੋਪਰਟੀ ਟੈਕਸ। ਹਜੇ ਤੱਕ ਉਹਦੇ 'ਚ ਕੋਈ ਗਵਰਨਰ ਵੱਲੋਂ ਨਹੀਂ ਆਈ ਅਪਡੇਟ। ਜੇ ਆਈ ਉਹ ਸੁਣਦੇ ਰਹੋ ਰੋਜ਼, ਆਪਾਂ ਜ਼ਰੂਰ ਕਰਦੇ ਰਹਾਂਗੇ ਅਪਡੇਟ। ਹਾਂਜੀ ਆਲਰਾਈਟ ਵੀਰ ਜੀ, ਥੈਂਕ ਯੂ ਭਾਜੀ। ਠੀਕ ਹੈ ਜੀ। ਸੋ ਨਿਊਯਾਰਕ ਵਾਲੇ ਕਹਿੰਦੇ ਆ ਵੀ ਜਿਹੜਾ ਕਰੋਨਾ ਵਾਇਰਸ ਦੇ ਨਾਲ ਜਿੰਨੇ ਵੀ ਇਨਫੈਕਟਡ ਕੇਸ ਹੈਗੇ ਆ ਉਹ ਆਉਣ ਵਾਲੇ 45 ਦਿਨਾਂ ਦੇ ਵਿੱਚ ਜਿਹੜੇ ਆ ਉਹ ਵੱਧ ਸਕਦੇ ਹੈਗੇ ਆ। ਸੋ ਇਹ ਇੱਕ ਤਰ੍ਹਾਂ ਨਾਲ ਗ੍ਰਾਫ ਹੈ, ਇਸੇ ਕਰਕੇ ਜਿਹੜੀ ਟਰਾਈ ਹੋ ਰਹੀ ਆ ਵੀ ਜਿਹੜਾ ਹੈ ਇਹਨੂੰ ਗ੍ਰਾਫ ਨੂੰ ਜਿਹੜਾ ਫਲੈਟ ਕੀਤਾ ਜਾਵੇ ਤਾਂ ਕਿ ਜਿਹੜਾ ਆ ਜ਼ਿਆਦਾ ਲੋਕ ਜਿਹੜੇ ਆ ਉਹ ਇਨਫੈਕਟਡ ਨਾ ਹੋਣ। ਸੋ ਇਹ ਜਿਹੜਾ ਹੈਗਾ ਆ ਇਹ ਨਿਊਯਾਰਕ ਤੋਂ ਆ ਰਹੀ ਹੈਗੀ ਆ। ਨਿਊਯਾਰਕ ਸਿਚੁਏਸ਼ਨ ਕਾਫੀ ਬੈਡ ਆ, ਵਾਸ਼ਿੰਗਟਨ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਬੈਡ ਆ, ਅਤੇ ਕੈਲੀਫੋਰਨੀਆ, 3 ਸਟੇਟਾਂ 'ਚ ਜ਼ਿਆਦਾ ਆ। ਜੀ ਬਿਲਕੁਲ। ਅਤੇ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਮਹੇਸ਼ ਅੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ, ਪਹਿਲਾਂ ਤਾਂ ਤੁਹਾਡਾ ਧੰਨਵਾਦ ਬਹੁਤ ਬਹੁਤ। ਮੈਂ ਜੀ ਇੱਥੇ ਸੈਕਰਾਮੈਂਟੋ ਪੁਲ ਤੇ ਟੈਕਸੀ ਚਲਾਉਣਾ ਜੀ, ਤੇ ਇਸ ਨੂੰ ਨਾ ਕਈ ਲੋਕ ਜੋ ਕਿ ਸਮਝਦੇ ਨੇ ਇਹਨੂੰ ਸੀਰੀਅਸ ਲੈਣਾ ਚਾਹੀਦਾ। ਇਹ ਸੀਰੀਅਸ ਹੈ ਜੀ। ਅਸੀਂ ਵੀ ਜਦੋਂ ਕੰਮ ਤੇ ਜਾਂਦੇ ਹਾਂ, ਸਾਡੇ ਉੱਥੇ 40-45 ਬੰਦੇ ਹੁੰਦੇ ਆ ਸ਼ਾਮ ਦੀ ਸ਼ਿਫਟ 'ਚ। ਜੇ ਕਿਸੇ ਨਾਲ ਹੱਥ ਨਾ ਮਿਲਾਈਏ ਤੇ ਉਹ ਗੁੱਸੇ ਹੋ ਜਾਂਦੇ ਆ ਵੀ ਹੱਥ ਨਹੀਂ ਮਿਲਾਉਂਦੇ ਜੀ, ਦੂਰੋਂ ਹੀ ਇਸ਼ਾਰਾ ਜਿਹਾ ਕਰ ਦਿੰਦੇ ਆ। ਮੈਂ ਉਹ ਕਿਉਂਕਿ ਸਾਡੇ ਨਾਲ ਪਾਕਿਸਤਾਨੀ ਵੀ, ਅਫਗਾਨੀ ਵੀ ਤੇ ਅਰਬੀ ਵੀ ਤੇ ਸਾਰੇ ਰਲ ਕੇ ਕੰਮ ਕਰਦੇ ਆ, ਤੇ ਮੈਂ ਤਾਂ ਸਿਰਫ ਇਹੀ ਗੱਲ ਕਹਿਣੀ ਸੀ ਵੀ ਇਹਦੇ 'ਚ ਕੋਈ ਗੁੱਸੇ ਹੋਣ ਵਾਲੀ ਗੱਲ ਨਹੀਂ ਹੈਗੀ। ਜਿੰਨਾ ਵੀ ਹੁੰਦਾ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੈਨੀਟਾਈਜ਼ ਕਰਕੇ, ਤੁਸੀਂ ਜੇ ਨਾ ਵੀ 2 ਮਹੀਨੇ ਹੱਥ ਮਿਲਾਓਗੇ ਤਾਂ ਕੋਈ ਆਫਤ ਨਹੀਂ ਆਉਣ ਲੱਗੀ। ਜੀ। ਪਰ ਇਹ ਹੱਥਾਂ ਤੋਂ ਜ਼ਿਆਦਾ ਫੈਲਦਾ, ਇਸ ਕਰਕੇ ਇਹਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ। ਬਿਲਕੁਲ, ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਜੀ। ਸੋ ਦੇਖੋ, ਜੇ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ ਨਾ, ਇਹ ਬਹੁਤ ਸੀਰੀਅਸ ਮੈਟਰ ਆ। ਤੁਸੀਂ ਇੱਦਾਂ ਨਾ ਸੋਚੋ, ਕਿਉਂਕਿ ਆਪਾਂ ਰਹਿੰਦੇ ਆ ਇੱਕ ਡੈਮੋਕ੍ਰੇਟਿਕਲੀ ਇਲੈਕਟਡ ਜਿਹੜੀ ਗਵਰਨਮੈਂਟ ਆ ਉਹਦੇ ਅੰਦਰ USA 'ਚ। ਜੇ ਕੋਈ ਹੋਰ ਸਰਕਾਰ ਹੁੰਦੀ ਪੂਰੀ ਤਰ੍ਹਾਂ ਐਮਰਜੈਂਸੀ ਲੱਗ ਜਾਣੀ ਸੀ, ਜਿੱਦਾਂ ਚਾਈਨਾ 'ਚ ਜਾਂ ਹੋਰ ਸਾਊਥ ਕੋਰੀਆ ਵਗੈਰਾ। ਹੋਰ ਦੇਖੋ, ਸਾਊਥ ਕੋਰੀਆ ਦੇ ਵਿੱਚ ਇੱਕ ਚਰਚ ਤੋਂ ਹੀ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਜਿਹੜੀ ਆ ਕਰੋਨਾ ਵਾਇਰਸ ਹੋਈ ਸੀ, ਕਿਉਂਕਿ ਉਹਨਾਂ ਦੇ ਇੱਕ ਪ੍ਰੀਸਟ ਨੂੰ ਹੋਈ ਸੀ। ਸੋ ਇਸੇ ਕਰਕੇ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਸਵੇਰੇ ਵੀ ਕਿਹਾ ਵੀ ਜੋ ਆਪਾਂ ਕਹਿ ਰਹੇ ਹਾਂ ਲੋਕ ਮੰਨ ਨਹੀਂ ਰਹੇ, ਪਲੀਜ਼ ਸੋਸ਼ਲ ਡਿਸਟੈਂਸ ਆਪਣਾ ਰੱਖੋ, ਜੋ ਫੂਡ ਵਗੈਰਾ ਬੈਠ ਕੇ ਨਾ ਖਾਓ। ਤੇ ਅਦਰਵਾਈਜ਼ ਜਿਹੜੀਆਂ 7 ਕਾਉਂਟੀਜ਼ ਦੇ ਵਿੱਚ ਇਹ ਫੈਸਲਾ ਆਇਆ ਹੈ, ਉਹਨਾਂ ਨੇ ਮਿਸਡਿਮੀਨਰ ਚਾਰजेस ਵੀ ਲਾ ਦੇਣੇ ਆ ਜੇ ਲੋਕ ਕੰਟਰੋਲ ਹੋਇਆ। ਤੇ ਬਾਅਦ ਦੇ ਵਿੱਚ ਫਿਰ ਨਾ ਕਿ ਉਹ ਵੀ ਸਾਡੇ ਕੇਸਾਂ ਦੇ ਉੱਤੇ ਤੇ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਫਰਕ ਜਿਹੜਾ ਉਹ ਪੈਣਾ ਆ। ਸਿਮਰਨ ਜਿਹੜੇ ਦੱਸਦੇ ਨੇ ਸਾਡੇ ਫੇਸਬੁੱਕ ਦੇ ਉੱਤੇ, ਕਹਿੰਦੇ ਵੀ IIT ਈਸਟ ਕਲੋਜ਼ਡ ਹੈਗਾ, ਕੋਲਫੈਕਸ ਜਿਹੜੇ ਇਲਾਕੇ ਆ ਉਸ ਦੇ ਉੱਤੇ। ਇੱਕ ਚੀਜ਼ ਜਿਹੜੀ ਮੈਨੂੰ ਸੁਣਨ ਨੂੰ ਜਿਹੜੀ ਉਹ ਮਿਲੀ ਸੀ, DMV ਵਾਲੇ ਨੇ ਜਿਹੜਾ ਸ਼ਾਇਦ CHP ਨੂੰ ਉਹ ਆਖਿਆ ਆ
ਵੀ 60 ਦਿਨਾਂ ਦੀ ਲੋਕਾਂ ਨੂੰ ਮੌਹਲਤ ਦਿੱਤੀ ਜਾਵੇ, ਕਿਉਂਕਿ ਲੋਕ ਜਿਹੜੇ DMV ਦੇ ਵਿੱਚ ਜਾ ਨਹੀਂ ਸਕਦੇ ਇਸ ਜਿਹੜੇ ਕਰੋਨਾ ਵਾਇਰਸ ਦੇ ਡਰ ਦੇ ਵੀ ਜੇ ਕਿਸੇ ਦੀ ਵਹੀਕਲ ਰਜਿਸਟ੍ਰੇਸ਼ਨ ਐਕਸਪਾਇਰਡ ਆ ਤੇ ਜਾਂ ਜੇ ਕਿਸੇ ਦਾ ਲਾਇਸੈਂਸ ਐਕਸਪਾਇਰਡ ਹੋਣ ਵਾਲਾ 60 ਦਿਨਾਂ ਦੀ ਮੌਹਲਤ ਦੇਣ ਦੀ ਜਿਹੜੀ ਉਹਨਾਂ ਨੇ CHP ਨੂੰ ਆਖੀ, ਪਰ ਅਜੇ CHP ਨੇ ਇਸ ਦੇ ਉੱਤੇ ਹਾਮੀ ਜਿਹੜੀ ਕਿਸੇ ਤਰੀਕੇ ਦੀ ਜਿਹੜੀ ਉਹ ਨਹੀਂ ਭਰੀ। ਜਿੱਦਾਂ ਹੀ ਜੇ ਕੋਈ ਇਸ ਦੇ ਉੱਤੇ ਵੀ ਅਪਡੇਟ ਆਊਗੀ ਤਾਂ ਆਪਾਂ ਜ਼ਰੂਰ ਤੁਹਾਨੂੰ ਜਿਹੜਾ ਉਹ ਦੱਸਾਂਗੇ। ਆਈ ਥਿੰਕ ਇਹ ਇੱਕ ਚੰਗਾ ਫੈਸਲਾ ਜਿਹੜਾ ਹਾਲ ਦੀ ਘੜੀ ਰਹੂਗਾ, ਕਿਉਂਕਿ ਆਪ ਇਹ ਕਹਿ ਰਹੇ ਆ ਵੀ ਇਹਨਾਂ ਥਾਵਾਂ ਦੇ ਉੱਤੇ ਜਿਹੜਾ ਉਹ ਨਾ ਜਾਇਆ ਜਾਵੇ। USCIS ਸੈਨ ਫਰਾਂਸਿਸਕੋ ਏਰੀਏ ਦੇ ਸਾਰੇ ਹੀ ਜਿਹੜੇ ਦਫ਼ਤਰ ਨੇ ਉਹਨਾਂ ਨੇ ਕਲੋਜ਼ ਕਰ ਦਿੱਤੇ ਨੇ, ਕਿਉਂਕਿ ਸ਼ੈਲਟਰ ਇਨ ਪਲੇਸ ਜਿਹੜਾ ਆ ਓਕਲੈਂਡ, ਸਲੀਨਸ, ਸੈਨ ਫਰਾਂਸਿਸਕੋ, ਸੈਨ ਹੋਜ਼ੇ, ਸੈਂਟਾ ਰੋਜ਼ਾ ਦੇ ਜਿਹੜੇ ਐਪਲੀਕੇਸ਼ਨ ਸਪੋਰਟ ਸੈਂਟਰ ਨੇ। ਬਾਕੀ ਸੈਨ ਫਰਾਂਸਿਸਕੋ ਦਾ ਅਸਾਈਲਮ ਆਫਿਸ ਵੀ ਜਿਹੜਾ ਆ ਇਹ ਸ਼ੈਲਟਰ ਇਨ ਪਲੇਸ ਹੋਣ ਦੇ ਕਰਕੇ ਸਾਰੇ ਦੇ ਸਾਰੇ ਦਫ਼ਤਰ ਜਿਹੜੇ ਆ ਉਹਨਾਂ ਨੇ ਹਾਲ ਦੀ ਘੜੀ ਅਗਲੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ 3 ਤਰੀਕ ਤੱਕ ਜਿਹੜੇ 3 ਹਫ਼ਤਿਆਂ ਤੱਕ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਬੰਦ ਜਿਹੜੇ ਉਹ ਕੀਤੇ ਜਾਣਗੇ। ਸੋ ਬਾਕੀ ਉਹਨਾਂ ਨੇ ਕਿਸੇ ਦੀ ਬਿਲਕੁਲ ਰਾਜਕਨਵੀਰ ਸਿੰਘ ਇਮੀਗ੍ਰੇਸ਼ਨ ਦੀ ਡੇਟ ਹੈਗੀ ਸੈਨ ਫਰਾਂਸਿਸਕੋ ਆਫਿਸ, ਸੋ ਉਹ ਤੁਹਾਡੀ ਐਕਸਟੈਂਡ ਹੋ ਗਈ ਆ, ਸੋ ਉਹ ਮੇਕ ਸ਼ੋਰ ਕਰ ਲਓ ਆਪਣੇ ਵਕੀਲ ਨਾਲ। ਹਾਂਜੀ, ਉਹ ਕਹਿੰਦੇ ਆ ਵੀ ਉਹ ਤੁਹਾਨੂੰ ਜਿਹੜੀਆਂ ਨਵੀਆਂ ਜਿਹੜੇ ਚਿੱਠੀਆਂ ਉਹ ਘੱਲੀਆਂ ਜਾਣਗੀਆਂ। ਕਹਿੰਦੇ ਵੀ ਜਿਨ੍ਹਾਂ ਦੀ 18 ਮਾਰਚ ਤੋਂ 25 ਮਾਰਚ ਦੇ ਦਰਮਿਆਨ ਕਿਸੇ ਦੀ ਸੈਰੇਮੋਨੀ ਸੀਗੀ ਸਵੇਰਿੰਗ ਇਨ ਜਿਹੜੀ ਹੁੰਦੀ ਓਥ ਵਾਲੀ, ਉਹ ਵੀ ਕਹਿੰਦੇ ਵੀ ਉਹ ਜਿਹੜੇ ਮੈਸੇਜ ਆ ਡਿਸਰਿਕਾਰਡ ਕਰ ਦਿਓ। USCIS ਵਾਲੇ ਤੁਹਾਨੂੰ ਨਵੇਂ ਅਪਡੇਟਡ ਨੋਟਿਸ ਜਿਹੜੇ ਆ ਉਹ ਬਾਅਦ ਦੇ ਵਿੱਚ ਸੈਂਡ ਕਰਨਗੇ। ਸੋ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਦੇਵ ਜੀ, ਏਰੀਆ ਕੋਡ 917। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਬੋਲ। ਹਾਂਜੀ ਜੀ, ਮੈਂ ਜੀ ਇਹ ਕਹਿ ਰਿਹਾ ਸੀ ਮੈਂ ਟੈਕਸ ਫਾਈਲ ਕੀਤਾ ਸੀਗਾ ਕੁਝ 10-15 ਦਿਨ ਪਹਿਲਾਂ, ਤੇ ਉਹ ਟੈਕਸ 15 ਤਰੀਕ ਨੂੰ ਅਪ੍ਰੈਲ ਦੀ ਨੂੰ ਬੈਂਕ ਚੋਂ ਨਿਕਲਣਾ ਜੀ ਜੀ, ਤੇ ਉਹ ਕਿਸ ਤਰ੍ਹਾਂ ਜੇ ਮੰਨ ਲਓ ਬੈਂਕ 'ਚ ਪੈਸੇ ਉਸ ਟਾਈਮ ਤੱਕ ਨਾ ਹੋਣ ਜਾਂ ਫਿਰ ਤਾਂ ਚੈੱਕ ਬਾਉਂਸ ਹੋ ਜਾਊਗਾ। ਪਰ ਹਾਲ ਦੀ ਘੜੀ ਜਿਹੜਾ ਆ ਉਹ ਜਿਹੜੇ ਟ੍ਰੈਜਰੀ ਸੈਕਟਰੀ ਆ ਉਹਨਾਂ ਨੇ IRS ਨੂੰ ਆਖਿਆ ਆ ਵੀ ਇਸ ਤਰੀਕ ਨੂੰ ਜਿਹੜਾ ਉਹ ਅੱਗੇ ਪਾਇਆ ਜਾਵੇ। ਸੋ ਤੁਹਾਨੂੰ ਇੰਤਜ਼ਾਰ ਜਿਹੜਾ ਕਰਨਾ ਪਊਗਾ ਉਹਨਾਂ ਦੀ ਅਨਾਊਂਸਮੈਂਟ ਜਿਹੜੀ ਉਹ ਜੀ ਆਉਣ ਦਾ। ਪੈਸੇ ਹੁਣ ਇਹ ਤਾਂ ਇਹ ਚਲੋ ਆਈ ਡੋਂਟ ਨੋ ਸਿਚੁਏਸ਼ਨ ਕੀ ਆ ਵੀ ਬਿਲਕੁਲ ਹੀ ਖ਼ਤਮ ਹੋ ਗਏ ਨੇ ਜਾਂ ਕਿੱਦਾਂ ਆ। ਸੋ ਹੋ ਸਕਦਾ ਅਗਲੇ 2 ਹਫ਼ਤਿਆਂ ਦੇ ਵਿੱਚ ਤੁਹਾਨੂੰ ਜਿਹੜਾ ਕੋਈ ਐਕਸਟਰਾ ਸਰਕਾਰ ਵੱਲੋਂ ਚੈੱਕ ਵੀ ਆ ਜਾਵੇ, ਉਸ ਨੂੰ ਜਿਹੜਾ ਯੂਜ਼ ਕੀਤਾ ਜਾ ਸਕਦਾ ਹੈ। ਅਤੇ ਜੇ IRS ਵਾਲੇ ਇਸ ਨੂੰ ਡੇਟ ਨੂੰ ਐਕਸਟੈਂਡ ਕਰਦੇ ਨੇ ਤਾਂ ਫਿਰ ਉਸ ਐਕਸਟੈਂਸ਼ਨ ਦਾ ਵੀ ਫਾਇਦਾ ਜਿਹੜਾ ਉਹ ਲਿਆ ਜਾ ਸਕਦਾ ਹੈ। ਜੀ ਬਿਲਕੁਲ, ਤੇ ਨਾਲੇ ਆਪਣੇ ਟੈਕਸ ਵਾਲੇ ਨਾਲ ਜ਼ਰੂਰ ਗੱਲ ਕਰਿਓ ਜੀ। ਬਿਲਕੁਲ, ਉਹਨਾਂ ਨੂੰ ਇਸ ਦੇ ਬਾਰੇ ਜਲਦੀ ਇਨਫੋਰਮੇਸ਼ਨ ਜਿਹੜੀ ਉਹ ਪਹੁੰਚੇਗੀ ਜੀ। ਹਾਂਜੀ ਹਾਂਜੀ ਬਸ ਧੰਨਵਾਦ ਜੀ। ਜੀ ਅਗਲੇ ਕਾਲਰ ਨੇ ਉਹਨਾਂ ਦਾ ਨਾਮ ਹੀ ਗੁਰਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਤਾਂ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ, ਬੜੀ ਇਨਫੋਰਮੇਸ਼ਨ ਜਿਹੜੀ ਦੇ ਰਹੇ ਤੁਸੀਂ। ਦੂਸਰੀ ਗੱਲ ਇਹ ਆ ਸਾਡੇ ਗੁਰੂ ਸਾਹਿਬਾਂ ਦੀ ਦੇਖੋ ਪਹਿਲੀ ਗੱਲ ਕਦ ਹੀ ਇਹ ਚੀਜ਼ ਹੈਗੀ ਆ ਵੀ ਉਹਨਾਂ ਨੇ ਫਤਿਹ ਹੀ ਬੁਲਾਈ, ਹੱਥ ਮਿਲਾਉਣ ਦੀ ਗੱਲ ਪਹਿਲਾਂ ਤੋਂ ਹੀ ਉਹਨਾਂ ਨੇ ਰੋਕੀ ਆ। ਦੂਜੀ ਗੱਲ ਇਹ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ ਜਿਹੜਾ ਤੁਸੀਂ ਕਹਿ ਰਹੇ ਸੀ ਪੈਕੇਜ ਵਗੈਰਾ ਇਹ ਪਰ ਹੈ ਕਿ ਜਾਂ ਇਕੱਲੀ ਫੈਮਿਲੀ ਤੇ ਦਾ ਇਹ ਹਜੇ ਪਾਸ ਨਹੀਂ ਹੋਇਆ ਜੀ, ਤੁਸੀਂ ਸੁਣਦੇ ਰਹੋ। ਇਹ ਪ੍ਰਪੋਜ਼ਲ ਹੈਗਾ ਆ ਉਹਦੇ ਚ। ਆਈ ਥਿੰਕ ਜਿਹੜਾ ਟੈਕਸ ਵੀ ਪਰ ਫੈਮਿਲੀ ਭਰਿਆ ਜਾਂਦਾ ਆ। ਸੋ ਪੈਕੇਜ ਵੀ ਜਿਹੜਾ ਉਹ ਮੈਨੂੰ ਲੱਗਦਾ ਪਰ ਫੈਮਿਲੀ ਦੇ ਹਿਸਾਬ ਦੇ ਨਾਲ ਜਾਂ ਨੰਬਰ ਆਫ ਅਡਲਟਸ ਇਨ ਦਾ ਫੈਮਿਲੀ ਉਸ ਹਿਸਾਬ ਦੇ ਨਾਲ ਆਊਗਾ। ਇਹ ਕਲੈਰਿਟੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੋਸਟ ਪ੍ਰੋਬਬਲੀ ਇਸ ਵੀਕ ਦੇ ਵਿੱਚ ਜਿਹੜੀ ਉਹ ਪਤਾ ਲੱਗ ਜਾਵੇਗੀ। ਤੁਸੀਂ ਜ਼ਰੂਰ ਅਪਡੇਟ ਅਸੀਂ ਤੁਹਾਨੂੰ ਇੱਥੋਂ ਕਰਦੇ ਰਹਾਂਗੇ ਜੀ। ਠੀਕ ਹੈ ਜੀ, ਮਿਹਰਬਾਨੀ। ਥੈਂਕ ਯੂ ਜੀ। ਜੀ ਬਿਲਕੁਲ। ਸੋ ਜਦੋਂ ਟੈਕਸ ਆਪਾਂ ਸਾਰੇ ਪਰਿਵਾਰ ਦਾ ਇਕੱਠਾ ਭਰਦੇ ਹਾਂ ਤਾਂ ਆਈ ਥਿੰਕ ਜਿਹੜਾ ਸਟਿਮੂਲਸ ਪੈਕੇਜ ਵੀ ਉਹ ਸਾਰਾ ਇਕੱਠਾ ਹੀ ਜਿਹੜਾ ਆ ਪਰਿਵਾਰ ਦੇ ਹਿਸਾਬ ਦੇ ਨਾਲ ਜਿਹੜਾ ਸ਼ਾਇਦ ਉਹ ਮਿਲੇ। ਇਹ ਆਈ ਡੋਂਟ ਨੋ ਕਿੱਦਾਂ ਇਹ ਚੀਜ਼ ਬਣਨੀ ਆ। ਜਿਹੜੇ ਸਟੀਵਨ ਮਨੂਚਿਨ ਉਹਨਾਂ ਨੇ ਕਿਹਾ ਵੀ ਪਰ ਹਰ ਇੱਕ ਅਮਰੀਕਨ ਨੂੰ ਉਹਨਾਂ ਨੇ ਕਿਹਾ ਆ ਵੀ ਇਹ ਮਿਲੂਗਾ। ਉਹਨਾਂ ਨੇ ਇਸ ਤੋਂ ਇਲਾਵਾ ਕੋਈ ਚੀਜ਼ ਹੋਰ ਕਲੀਅਰ ਜਿਹੜੀ ਨਹੀਂ ਕੀਤੀ। ਉਹਨਾਂ ਨੇ ਕਿਹਾ ਵੀ ਸਾਡੇ ਕਈ ਗੇੜੇ ਲੱਗਣੇ ਆ ਹੁਣ ਜਿਹੜੀ ਕਾਂਗਰਸ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਉਹ ਪਾਸ ਕਰਾਉਣ ਦੇ ਲਈ। ਆਉਂਦੇ ਵੀਰਵਾਰ ਨੂੰ ਮਿਲਦਾ ਵੀ ਜਿਹੜਾ ਹਾਊਸ ਦੇ ਵਿੱਚ ਆਲਰੇਡੀ ਰੈਜ਼ੋਲੂਸ਼ਨ ਪਾਸ ਹੋ ਕੇ ਆਇਆ ਆ ਕਰੋਨਾ ਵਾਇਰਸ ਦੀ ਆਊਟਬ੍ਰੇਕ ਨੂੰ ਨਜਿੱਠਣ ਦੇ ਲਈ ਜਿਹੜਾ ਆ ਉਹ ਉਸ ਦੇ ਉੱਤੇ ਚਰਚਾ ਹੋਣੀ ਆ। ਅਤੇ $850 ਬਿਲੀਅਨ ਦਾ ਸਟਿਮੂਲਸ ਪੈਕੇਜ ਦੀ ਜਿਹੜੀ ਉਹ ਮੰਗ ਕੀਤੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਵੀ ਅਸੀਂ ਅਮਰੀਕਨਜ਼ ਨੂੰ ਜਿਹੜਾ ਆ ਉਹ ਰਾਹਤ ਆਰਥਿਕ ਤੌਰ ਦੇ ਉੱਤੇ ਜਿਹੜੀ ਇਸ ਦੇ ਜ਼ਰੀਏ ਦੇਣੀ ਹੈਗੀ। ਇੱਕ ਵਾਰੀ ਫੇਰ ਦੱਸਦੇ ਜਾਈਏ ਜਿਹੜਾ ਕੈਲੀਫੋਰਨੀਆ ਦੀਆਂ 6 ਕਾਉਂਟੀਆਂ 'ਚ ਸ਼ੈਲਟਰ ਇਨ ਪਲੇਸ ਆਰਡਰ ਜਿਹੜਾ ਇਸ਼ੂ 7 'ਚ ਕੀਤਾ ਗਿਆ ਆ। ਸਾਰੇ ਇਹਦਾ ਮਤਲਬ ਇਹ ਆ ਵੀ ਘਰਾਂ ਤੋਂ ਬਾਹਰ ਨਾ ਨਿਕਲੋ, ਸਿਰਫ ਐਮਰਜੈਂਸੀ ਜਿਹੜੀਆਂ ਜਿੱਥੇ ਜ਼ਰੂਰਤ ਹੈਗੀ ਉੱਥੇ ਹੀ ਜਾਣਾ ਹੈਗਾ ਆ। ਸੈਨ ਫਰਾਂਸਿਸਕੋ, ਮਰੀਨ, ਸੈਂਟਾ ਕਲਾਰਾ, ਸੈਨ ਮਟੇਓ, ਕੰਟਰਾ ਕੋਸਟਾ, ਆਲਾਮੀਡਾ ਕਾਉਂਟੀਜ਼ ਅਤੇ ਨਾਲ ਸ਼ਹਿਰ ਵੀ ਜਿਹੜੇ ਸੈਨ ਫਰਾਂਸਿਸਕੋ, ਬਰਕਲੇ ਅਤੇ ਓਕਲੈਂਡ ਨੂੰ ਵੀ
ਸ਼ਾਮਲ ਕੀਤਾ ਗਿਆ ਤੇ ਪੈਨਿਕ ਹੋਣ ਦੀ ਕੋਈ ਗੱਲ ਨਹੀਂ। ਦਵਾਈ ਹਜੇ ਤੱਕ ਕਰੋਨਾ ਵਾਇਰਸ ਦੀ ਕੋਈ ਬਣੀ ਨਹੀਂ, ਜਿਹੜੀ ਬਣੀ ਵੀ ਆ ਟੈਸਟਿੰਗ ਹੋ ਰਹੀ ਆ ਤੇ ਉਹਨੂੰ ਪ੍ਰੋਡਕਸ਼ਨ ਲਈ ਸਾਲ ਤੱਕ ਲੱਗ ਸਕਦਾ ਹੈ। ਸੋ ਇਸ ਕਰਕੇ ਪਰਹੇਜ਼ ਸਭ ਤੋਂ ਜ਼ਿਆਦਾ ਜ਼ਰੂਰੀ ਆ। ਪਰਹੇਜ਼ ਇੱਕੋ ਹੀ ਇੱਕ ਆ ਵੀ ਇੱਕ ਦੂਸਰੇ ਤੋਂ 5-6 ਫੁੱਟ ਦੀ ਦੂਰੀ ਤੇ ਰਹੋ, ਇੱਕ ਦੂਜੇ ਦੇ ਨਾਲ ਹੱਥ ਨਾ ਮਿਲਾਓ, ਹੱਥ ਧੋਂਦੇ ਰਹੋ। ਸੋ ਈਵਨ ਇਹ ਵੀ ਕਿਹਾ ਗਿਆ ਵੀ ਜੇ ਘਰਾਂ ਤੋਂ ਬਾਹਰ ਤੁਸੀਂ ਇਕੱਠੇ ਨਾ ਹੋ, ਘਰ ਦੇ ਅੰਦਰ ਹੀ ਰਹੋ। ਜੀ 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 ਬਿਲਕੁਲ। ਸੋ ਇਹਨਾਂ ਸਾਰੀਆਂ ਹਦਾਇਤਾਂ ਨੂੰ ਆਪਾਂ ਨਿਰਦੇਸ਼ਾਂ ਨੂੰ ਜਿਹੜਾ ਉਹ ਫੋਲੋ ਜਿਹੜਾ ਉਹ ਕਰਦੇ ਰਹੀਏ, ਆਪਣੇ ਕਲੀਨੈਸ ਹਾਈਜੀਨ ਦਾ ਜਿਹੜਾ ਉਹ ਧਿਆਨ ਆਪਾਂ ਰੱਖਦੇ ਰਹੀਏ, ਤਾਂ ਇੱਦਾਂ ਦੀਆਂ ਸਿਚੁਏਸ਼ਨਸ ਦੇ ਵਿੱਚੋਂ ਆਪਾਂ ਉੱਭਰ ਕੇ ਨਿਕਲ ਸਕਦੇ ਹਾਂ। ਸਿਚੁਏਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਨੰਬਰ ਜਿਹੜਾ ਇਹ ਆંકੜਾ ਆ ਉਹ ਵਧਣਾ ਆ। ਕਾਰਨ ਇਹ ਆ ਵੀ ਮਿਲੀਅਨਸ ਆਫ ਅਮਰੀਕਨਸ ਦਾ ਇਸ ਦੇ ਵਿੱਚ ਹੁਣ ਟੈਸਟਿੰਗ ਜਿਹੜੀ ਹੋਣੀ ਆ, ਜਿਹੜਾ ਨਵਾਂ ਟੈਸਟ ਅਪਰੂਵ ਕਰ ਦਿੱਤਾ ਗਿਆ FDA ਦੇ ਦੁਆਰਾ। ਇਹ ਜਿਹੜੇ ਟੈਸਟ ਆ ਡਰਾਈਵ ਥਰੂ ਜਿਹੜੇ ਉਹ ਬਣਾਏ ਜਾ ਰਹੇ ਆ, ਕਾਈਜ਼ਰ ਪਰਮਾਨੈਂਟੇ ਕਰ ਰਿਹਾ ਆ, ਹੋਰ ਵਾਲਗ੍ਰੀਨ, CVS ਵਾਲੇ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਕਹਿੰਦੇ ਉਹਨਾਂ ਦੀ ਪਾਰਕਿੰਗ ਲੋਟਾਂ 'ਚ ਡਰਾਈਵ ਥਰੂ ਜਿਹੜੇ ਟੈਸਟਿੰਗ ਸੈਂਟਰਸ ਜਿਹੜੇ ਉਹ ਬਣਾਏ ਜਾਣਗੇ। ਉਹਨਾਂ ਨੇ ਜਿਹੜੀ ਇੱਕ ਵੈਬਸਾਈਟ ਆ ਉਹ ਤਿਆਰ ਕਰਨੀ, ਜਿਸ ਦੇ ਵਿੱਚ ਤੁਸੀਂ ਆਪਣੇ ਲੱਛਣ ਪਾ ਕੇ ਉਹ ਚੈੱਕ ਕਰ ਸਕਦੇ ਹੋ ਵੀ ਤੁਹਾਨੂੰ ਟੈਸਟ ਦੀ ਜ਼ਰੂਰਤ ਹੈਗੀ ਆ ਜਾਂ ਨਹੀਂ ਹੈਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਸਿਰ ਤੁਹਾਨੂੰ ਜਿਹੜੀਆਂ ਉਹ ਜਾਣਕਾਰੀਆਂ ਇਹ ਦਿੰਦੇ ਰਵਾਂਗੇ। ਬਿਲਕੁਲ। ਸੋ ਇੱਕ ਜ਼ਰੂਰ ਦੱਸਦੇ ਜਾਵਾਂ, ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਈ ਲੋਕ ਜਿਹੜੇ ਆ ਉਹ ਗੰਨਾ ਬਹੁਤ ਖਰੀਦ ਰਹੇ ਆ। ਕਲਵਰ ਸਿਟੀ 'ਚ ਇੱਕ ਬਹੁਤ ਵੱਡੀ ਲਾਈਨ ਸ਼ੋਅ ਕੀਤੀ ਗਈ ਸੀ ਇੱਕ ਨਿਊਜ਼ ਦੇ ਵਿੱਚ, ਕਈ ਲੋਕ ਲਾਈਨਾਂ ਲਾ ਰਹੇ ਆ। ਸੋ ਉਹਨੂੰ ਦੇਖਦੇ ਹੋਏ ਇਲੀਨੋਇਸ ਦੇ ਜਿਹੜੇ ਗਵਰਨਰ ਹੈਗੇ ਆ, ਮੇਅਰ ਆ, ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਸਾਈਨ ਕਰ ਦਿੱਤਾ ਵੀ ਜਿਹਦੇ ਨਾਲ ਕਿਸੇ ਤਰ੍ਹਾਂ ਦੀ ਵੀ ਗਨ ਦੇ ਉੱਤੇ ਜਿਹੜਾ ਆ ਬੈਨ ਲਾ ਦਿੱਤਾ, ਸੇਲ ਦੇ ਉੱਤੇ। ਤੇ ਜਦੋਂ ਤੱਕ ਕਹਿੰਦੇ ਪਈ ਅਸੀਂ ਕਰੋਨਾ ਵਾਇਰਸ ਨੂੰ ਐਡਰੈਸ ਕਰ ਰਹੇ ਹੈਗੇ ਆ, ਸੋ ਤਾਂ ਕਿ ਜਿਹੜੀ ਆ ਹਫੜਾ ਦਫੜੀ ਨਾ ਪਵੇ। ਜੀ ਜੀ। ਸੋ ਇੱਥੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਫਿਰ ਜਿਹੜਾ ਆਪਾਂ ਜੁੜਾਂਗੇ, ਜਿੱਦਾਂ ਹੀ ਕੋਈ ਹੋਰ ਨਵੀਂ ਅਪਡੇਟ ਜਿਹੜੀ ਇਸ ਦੇ ਬਾਬਤ ਹੋਈ ਤਾਂ ਆਪਾਂ ਤੁਹਾਡੇ ਸਰੋਤਿਆਂ ਨਾਲੋਂ ਜਾਣਕਾਰੀ ਸਾਂਝੀ ਕਰਾਂਗੇ। ਹੁਣ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ